जी जुबैर साहब, रिकॉर्डिंग स्टार्ट हो गई है। गुड मॉर्निंग एवरीवन, सत श्री अकाल। और अजीज मिर्जा साहबा शुरू करांगे बंद 146 तो। थैंक यू अमरजीत हाँ जी, ओवर टू यू। जुबैर साहब, ओवर टू यू। हाँ जी, अपना गौहर साहब ते अमरजीत साहब जेह्ड़े ने पिछले 5 बंद जेह्ड़े ने वो ਅਸੀਂ पढ़ ਲਈਏ ਤਾਂ ਕਿ ਗੁਰਦਾਸ ਜਵਾਰ ਜੀ ਵੀ ਆ ਗਏ ਨੇ ਜੀ। ਜੀ ਆਇਆਂ ਨੂੰ ਜੀ। ਹੈਪੀ ਨਿਊ ਈਅਰ ਜੀ। ਹੈਪੀ ਨਿਊ हैप्पी ईयर न्यू ईयर साਰਿਆਂ ਤੁਹਾਨੂੰ ਨੂੰ। भी। ਹਾਂ हैप्पी न्यू ईयर। ਅੱਜ मैं तो पढ़ नहीं होना, मैं सुनूंगा ਤੁਹਾਨੂੰ, ठीक है। ठीक है। और सब मैं सब फिर ठीक इस है। तरह करदा, लास्ट ਜਿਹੜਾ ਸੀ ਨਾ 141 ਤੋਂ 5 ਪੜ੍ਹ ਦੇਣਾ ਅਪ ਟਿਲ 45 ਜੋ ਹੈਗੇ, ਫਿਰ ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ 146। ਠੀਕ ਹੈ ਜੀ। ਅੱਛਾ, 141 ਹੈਗਾ ਜਵਾਬ ਜੰਡੋਰਾ। ਮੈਂ ਜੰਡੋਰਾ ਬਾਹਰ ਦਾ ਕਲਰ ਦੇ ਵਿੱਚ ਵਾਸ, ਕੋਲ ਨਹੀਂ ਕੋਈ ਰੁਖੜਾ ਰਹਿੰਦਾ ਜੀ ਉਦਾਸ, ਮੇਰਾ ਵੀ ਦਿਲ ਚਾਹੁੰਦਾ ਰਵੇ ਹਮਾਰੇ ਪਾਸ, ਭਾਈ ਕੰਡ ਨਾ ਵੇਖਦੇ ਸਦਕੇ ਲੈਂਦੀ ਸਾਥ। ਅੱਛਾ, ਅਗਲਾ ਪੜ੍ਹੋ ਤੁਸੀਂ, ਅਗਲਾ 42। ਕੌਰ ਸਾਹਿਬ ਤੁਸੀਂ ਪੜ੍ਹ ਸਕਦੇ ਹੋ? जी मैं पढ़ सकता। ਪੜ੍ਹੋ 42। 142 अच्छा जी। ਇਹ ਮਕੂਲਾ ਸ਼ਾਇਰ ਹੇਠ ਜੰਡੋਰੇ ਬੈਠੀਏ ਦੋਹੜਿਆਂ ਦਾ ਵੇਸ, ਆਈਏ ਕਿਹੜੇ ਮੁਲਕ ਤੋਂ ਜਾਣਾ ਹੀ ਕਿਹੜੇ ਦੇਸ, ਹੱਥੀਂ ਮਹਿੰਦੀ ਰੌਂਗਲੀ ਗਲ ਵਿੱਚ ਖੁੱਲੇ ਕੇਸ। ਓਕੇ ਹਾਂ ਅਗਲਾ ਫਿਰ ਹੈਗਾ 143। ਆਈ ਡੋਂਟ ਨੋ ਹੋਰ ਕਿਸੇ ਕੋਲ ਹੈਗਾ ਕਿ ਨਹੀਂ ਹੈ, ਮੈਂ ਪੜ੍ਹ ਦਿੰਦਾ ਹੈ। ਸਾਹਿਬਾਂ ਦਾ ਪੈਗਾਮ ਘੁਮਿਆਰ ਨੂੰ, ਪਾਈ ਵੇ ਚੱਕੀ ਹਾਰਿਆ ਰਾਤੀ ਕੱਥ ਵਹੀਰ, ਆਖੀ ਖਾਨ ਸ਼ਮੀਰ ਨੂੰ ਨਾ ਥੀਵਣ ਦਿਲਗੀਰ, ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਫੂਫੀ ਹੀਰ, ਨਾਨਕੇ ਕਰ ਦੋਤਰਾ ਖੰਡ ਰਲੀ ਵਿੱਚ ਖੀਰ। ਅੱਛਾ, ਇਹ ਖਤਮ ਹੋ ਗਿਆ। ਤੁਸੀਂ ਪੜ੍ਹੋਗੇ 144। 144 ਹੈ। ਪਹਿਲ ਕੀਤੀ ਹੈ ਨਾਲ ਤੁਸਾਂ ਫੂਫੀ ਹੀਰ ਸਿਆਲ, ਰਾਂਝਾ ਤਖਤ ਹਜ਼ਾਰਿਓਂ ਲਾਇਸ ਜਿੰਦੇ ਤਾਲ, ਮਾਹਨਿਆ ਮੁੱਦ ਕਦੀਮ ਥੀ ਭਾਜੀ ਖੁਰਲਾ ਨਾਲ, ਮਿਰਜ਼ਾ ਨੋਸ਼ੋ ਆਪਨਾ ਲੱਦਾ ਇੱਥੋਂ ਭਾਲ। ਅੱਛਾ 145 ਹੈਗਾ। ਚੁੱਕੀ ਰਾੜਾ ਜਾਂਦਿਆ ਵਣਜੇ ਮਾਣੀ ਵਾਲ, ਖਰਲਾਂ ਤੇ ਅਸੀਂ ਮਾਨਿਆ ਵੱਜ ਗਏ ਸਾਕਾਂ ਨਾਲ, ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਹੀਰ ਸਿਆਲ, ਦਿਲ ਦਿੱਤਾ ਇਸ ਚਾਕ ਅਸਾਂ ਸਾਨੀ ਲੱਦੇ ਭਾਲ। ਇਹ ਪੁਰਾਣੇ ਸੀਗੇ 5। ਹੁਣ ਅਸੀਂ 146 ਸ਼ੁਰੂ ਕਰਦੇ ਹਾਂ। ਹਾਂ ਜੀ, ਪੜ੍ਹ ਲਓ, ਇਹ ਵੀ ਪੜ੍ਹ ਦਿਓ। ਹਾਂਜੀ, ਇਹ ਹੈਗਾ ਸਭ ਤੋਂ ਪਹਿਲਾਂ 146 ਹੈਗਾ ਕਲਾਮ ਸੂਬਾ ਜਕੜਾ। ਸੂਬਾ ਮਾਣੀ ਕੁਕਿਆ ਚੜ ਤਣਾਈ ਬਾਰ, ਨਿੱਕਾ ਮੱਲੋ ਪਿਆ ਦਿਓ ਬਾਰ ਮਿਲੋ ਅਸਵਾਰ, ਨਾ ਕਾਈ ਬੇੜਾ ਪੈ ਗਿਆ ਨਾ ਕਾਈ ਪੈ ਗਈ ਧਾੜ, ਮਰਾਂ ਤੇ ਪਹਿਨੋ ਟੋਪੀਆਂ ਲਾ ਛੱਡੋ ਦਸਤਾਰ। ਸੂਬਾ ਮਾਣੀ ਜਿਹੜਾ ਕੂਕਿਆ ਚੜ ਦਨਾਈ ਬਾਰ, ਨੱਕਾ ਮੱਲੋ ਪਿਆਦਿਓ, ਨੱਕੇ ਨੂੰ ਮੱਲੋ ਜਿਹੜੇ ਪੈਦਲ ਨੇ, ਬਾਹਰ ਮੱਲੋ ਅਸਵਾਰ, ਨਾ ਕਾਈ ਬੇੜਾ ਪੀੜਾ ਪੈ ਗਿਆ ਨਾ ਕਾਈ ਪੈ ਗਈ ਦਾੜ, ਮਰਾਂ ਤਾਂ ਪਹਿਨੋ ਟੋਪੀਆਂ ਲਾ ਛੱਡੋ ਦਸਤਾਰ। ਸੂਬਾ ਮਾਣਾ ਜਿਹੜਾ ਸੂਬਾ ਮਾਣੀ ਇਹ ਕੋਈ ਸਰਦਾਰ ਹੈ, ਔਰ ਹੈ ਉਹਦੇ ਸਾਹਿਬਾਂ ਦੇ ਜਿਹੜਾ ਹੈ ਟਰਾਈਬ ਹੈ ਉਹਦਾ ਹੀ ਹੈ। ਉਹ ਜਿਹੜਾ ਕੂਕਿਆ ਉਹਨੇ ਉੱਚੀ ਜਿਹੜਾ ਪੁਕਾਰਿਆ ਚੜ ਦਨਾਈ ਬਾਰ। ਦਨਾਈ ਦਾ ਇਹਨਾਂ ਨੇ ਲਿਖਿਆ ਦਹਨ ਕਰ ਦਿਓ,
ਅੱਗ ਲਾ ਕੇ ਸਾੜ ਦਿਓ। ਦਨਾਏ ਵੀ ਹੋ ਸਕਦਾ ਹੈ। ਉਹ ਕਹਿੰਦਾ ਕਿ ਬਾਰ ਦੇ ਵਿੱਚ ਚੜ ਜਾਓ ਔਰ ਅੱਗਾਂ ਲਾ ਦਿਓ। ਨੱਕਾ ਮਿਲੋ ਪਿਆ ਦਿਓ, ਕਿਉਂਕਿ ਹੁਣ ਉਹ ਅਟੈਕ ਕਰ ਰਹੇ ਨੇ, ਮਿਰਜ਼ੇ ਦੇ ਪਿੱਛੇ ਜਾ ਰਹੇ ਨੇ, ਨਿਕਲੇ ਨੇ ਉਹ ਉੱਥੋਂ। ਔਰ ਕਹਿੰਦੇ ਜਿਹੜੇ ਨੱਕੇ ਨੇ, ਉਹ ਤੁਸੀਂ ਪਿਆਦੇ ਜਿਹੜੇ ਪੈਦਲ ਨੇ, ਉਹ ਨੱਕਿਆਂ ਨੂੰ ਮੱਲ ਲੈਣ, ਉੱਥੇ ਪਹਿਰਾ ਦੇਣ ਜਾਂ ਉੱਥੋਂ ਗਾਰਡ ਕਰਨ। ਔਰ ਦੂਸਰੇ ਜਿਹੜੇ ਨੇ, ਜਿਹੜੇ ਅਸਵਾਰ ਨੇ, ਉਹ ਬਾਹਰ ਜਿਹੜਾ ਖੁੱਲਾ ਇਲਾਕਾ ਹੈਗਾ ਉਹਦੇ ਵਿੱਚ ਉਹ ਚਲੇ ਜਾਣ। ਨਾ ਕਈ ਬੇੜਾ ਪੈ ਗਿਆ। ਬੇੜਾ ਇਹਨਾਂ ਨੇ ਲਿਖਿਆ ਹੈ, ਵੇੜਾ ਵੀ ਲਿਖਿਆ, ਇਹਦਾ ਮਤਲਬ ਘੇਰਾ ਜਾਂ ਘੇਰਾ ਪਾਉਣ ਵਾਲਾ ਜੱਥਾ। ਇਹ ਕਹਿੰਦਾ ਐਸੀ ਕੋਈ ਗੱਲ ਨਹੀਂ ਹੈ ਕਿ ਸਾਨੂੰ ਕੋਈ ਘੇਰਾ ਪੈ ਗਿਆ, ਨਾ ਕੋਈ ਧਾੜ ਹੈਗੀ ਹੈ, ਲੇਕਿਨ ਮਰਾਂ ਤਾਂ ਪਹਿਨੋ ਟੋਪੀਆਂ, ਲਾ ਛੱਡੋ ਦਸਤਾਰ। ਜੇ ਅਸੀਂ ਮਰ ਗਏ ਤੇ ਫਿਰ ਅਸੀਂ ਜਿਹੜੀ ਹੈ ਟੋਪੀਆਂ ਪਾ ਲਾਂਗੇ, ਔਰ ਜਿਹੜਾ ਹੈ ਅਸੀਂ ਜਿਹੜੀਆਂ ਨੇ ਦਸਤਾਰਾਂ, ਪਗੜੀਆਂ ਜਿਹੜੀਆਂ ਨੇ ਉਹ ਲਾ ਦਿਆਂਗੇ। ਟੋਪੀਆਂ ਜਿਹੜਾ ਟੋਪੀ ਦੀ ਜਮ੍ਹਾਂ ਹੈ। ਔਰ ਪੰਜਾਬ, ਪੁਰਾਣੇ ਪੰਜਾਬ ਵਿੱਚ ਹੈ, ਇਹਨਾਂ ਨੇ ਲਿਖਿਆ ਹੈ ਦੂਸਰੇ ਨੁਸਖੇ 'ਚ ਸੂਫੀ ਸਾਹਿਬ ਨੇ, ਕਿ ਪੁਰਾਣੇ ਪੰਜਾਬ ਵਿੱਚ ਦਸਤਾਰ ਪੱਗ ਦੀ ਥਾਵੇਂ ਟੋਪੀ ਜਿਹੜਾ ਪਾਣੀ ਬੇਆਬਰੋਈ ਯਾਨੀ ਕਿ ਘੱਟ ਰਿਸਪੈਕਟ ਔਰ ਘੱਟ ਸਮਾਜੀ ਮਰਤਬੇ ਦਾ ਨਿਸ਼ਾਨ ਸਮਝਿਆ ਜਾਂਦਾ ਸੀ। ਟੋਪੀ ਪਾਉਣ ਦਾ ਮਤਲਬ ਸੀ ਕਿ ਪੱਗ ਤੁਸੀਂ ਲਾ ਦਿੱਤੀ ਹੈ ਤੇ ਹੁਣ ਤੁਸੀਂ ਟੋਪੀ ਪਾ ਲਈ ਹੈ। ਟੋਪੀ ਵੈਸੇ ਜਿਹੜਾ ਹੈ ਇਸਲਾਮ ਦੇ ਹਿਸਾਬ ਨਾਲ, ਰਿਲੀਜਨ ਦੇ ਹਿਸਾਬ ਨਾਲ ਟੋਪੀ ਪਾ ਕੇ ਨਮਾਜ਼ ਵੀ ਪੜ੍ਹੀ ਜਾਂਦੀ ਹੈ। ਲੇਕਿਨ ਇਹ ਜਿਹੜਾ ਇੱਥੇ ਟੋਪੀ, ਉਹਨਾਂ ਨੇ ਕਿਹਾ ਕਿ ਤੁਸੀਂ ਟੋਪੀਆਂ ਫਿਰ ਪਾ ਲਓ, ਪੱਗਾਂ ਤੁਸੀਂ ਲਾ ਦਿਓ। ਜਿਹੜਾ ਦੂਸਰਾ ਨੁਸਖਾ ਹੈ ਮੁਸ਼ਤਾਕ ਸੂਫੀ ਸਾਹਿਬ ਦਾ, ਉਹਨਾਂ ਨੇ ਇਹਦੇ ਵਿੱਚ ਚੇਂਜਿਸ ਕੀਤੀਆਂ ਨੇ। ਉਹਨਾਂ ਨੇ ਕਿਹਾ ਚੜ ਦਨਾਈ ਕੂਕਿਆ। ਦਨਾਈ ਦਾ ਉਹਨਾਂ ਨੇ ਹੋਰ ਮਤਲਬ ਦਿੱਤਾ ਕਿ ਗਾਵਾਂ ਦਾ ਛੇੜੂ, ਗਾਵਾਂ ਚਰਾਉਣ ਵਾਲਾ। ਦਨਾਈ ਉਹਨਾਂ ਨੇ ਬੰਦੇ ਦਾ ਨਾਮ ਬਣਾਇਆ, ਵਿੱਚ ਨਹੀਂ ਦੇ ਬਾਹਰ, ਇਹ ਉਹਨਾਂ ਨੇ ਅਕਲਾ ਬਣਾਇਆ। ਨੱਕਾ ਮੱਲੋ ਪਿਆਦਿਓ, ਬਾਹਰ ਮੱਲੋ ਅਸਵਾਰ, ਨਾ ਕੋਈ ਪੀੜਾ ਪੈ ਗਿਆ। ਇਹਨਾਂ ਨੇ ਪੀੜਾ ਲਫ਼ਜ਼ ਲਿਖਿਆ, ਲੁਟੇਰਾ ਜਾਂ ਧਾੜਾ ਲੁੱਟਣ ਵਾਲਿਆਂ ਦੀ ਟੋਲੀ। ਇੱਕ ਇਕੱਲਾ ਲੈ ਗਿਆ ਸ਼ਹਿਰ ਖੀਵੇ ਦਾ ਮਾਲ, ਇਹ ਇੱਕ ਇਹਨਾਂ ਨੇ ਨਵਾਂ ਲਾਈਨ ਪਾਈ ਹੈ। ਮਰਾਂ ਤਾਂ ਪਹਿਨੋ ਟੋਪੀਆਂ, ਲਾ ਛੱਡੋ ਦਸਤਾਰ, ਸਾਬਾਂ ਮਿਰਜ਼ਾ ਲੈ ਗਿਆ ਨੀਲੀ ਦਾ ਸਵਾਰ। ਇਹ ਦੋ ਲਾਈਨਾਂ ਇਹਨਾਂ ਨੇ ਹੋਰ ਐਡ ਕੀਤੀਆਂ ਨੇ। ਇਹ ਮੈਂ ਵੈਸੇ ਹੀ ਤੁਹਾਡੀ ਮਾਲੂਮਾਤ ਲਈ ਪੜ੍ਹ ਰਿਹਾ। ਅਸੀਂ ਜੋ ਪੜ੍ਹਿਆ ਅਸੀਂ ਇਹਦੇ ਤੇ ਹੀ ਫਿਕਸ ਰਵਾਂਗੇ ਔਰ ਇਹਦੀ ਹੀ ਤਸ਼ਰੀਹ ਕਰਾਂਗੇ। ਹਾਂਜੀ। ਹਾਂ, ਮੈਂ ਵੀ ਇਸੇ ਤਰ੍ਹਾਂ ਦੇਖ ਰਿਹਾ ਸੀ ਕਿ ਸੂਬਾ ਜਿਹੜਾ ਮਤਲਬ ਕਿਸੇ ਇਲਾਕੇ ਦਾ ਕੋਈ ਵੱਡਾ ਸੂਬੇਦਾਰ ਜਾਂ ਕੋਈ ਬੰਦਾ ਅਥਾਰਟੀ ਵਾਲਾ ਬੰਦਾ, ਉਹ ਇੱਕ ਕਿਸਮ ਦੀਆਂ ਇਨਸਟਰਕਸ਼ਨਸ ਦੇ ਰਿਹਾ ਇੱਥੇ। ਸੋ ਉਹ ਮਾਣੀ ਆ, ਸੂਬਾ ਮਾਣੀ ਕੂਕਿਆ, ਔਰ ਉਹਨਾਂ ਨੂੰ ਚੜ ਧਨਾਈ ਬਾਹਰ। ਧਨਾਈ ਮੈਂ ਸਮਝ ਕਿ ਇਨਸਟਰਕਸ਼ਨਸ ਉਹਨਾਂ ਨੂੰ ਦੇ ਰਿਹਾ ਕਿ ਜਿਹੜੇ ਛੋਟੇ ਛੋਟੇ ਪਿਆਦੇ ਨੇ ਉਹ ਤੇ ਲਾਓ ਨਾਕਾ। ਨੱਕਾ ਦੇ ਵਿੱਚ ਮਤਲਬ ਪਿੰਡ ਦੇ ਨਾਕਾ ਜਿਹੜਾ ਲਾਉਣਾ ਦਾ, ਜਿਹਨੂੰ ਕਹਿੰਦੇ ਕਿ ਪਿੰਡ ਦੇ ਇਰਦ ਗਿਰਦ ਲਾਓ। ਉਹਦੇ ਘੋੜਿਆਂ ਵਾਲੇ ਸਵਾਰ ਨੇ ਜਿਹੜੇ, ਕਿਉਂਕਿ ਉਹ ਜ਼ਿਆਦਾ ਦੂਰ ਜਾ ਸਕਦੇ ਨੇ, ਉਹ ਸਾਰੇ ਦੇ ਸਾਰੇ ਬਾਹਰ ਨੂੰ, ਉਸ ਇਲਾਕੇ ਨੂੰ ਕਾਬੂ 'ਚ ਕਰੋ। ਔਰ ਇਹ ਵੀ ਨਾਲ ਕਹਿ ਰਿਹਾ ਕਿ ਸਾਨੂੰ ਬਾਹਰੋਂ ਕਿਸੇ ਨੇ ਕੋਈ ਅਟੈਕ ਨਹੀਂ ਕੀਤਾ, ਘੇਰਾ ਨਹੀਂ ਪਾਇਆ, ਨਾ ਕੋਈ ਤਾੜ ਪਾਈ ਹੈ ਸਾਡੇ ਤੇ। ਇਹ ਮਤਲਬ ਇਹਦੀ ਸਾਡੇ ਵਿੱਚੋਂ ਹੀ ਕੁਛ ਨਾ ਕੁਛ ਹੋ ਰਿਹਾ। ਜੇ ਪਗੜੀਆਂ ਲਾ ਦਿਓ, ਜੇ ਅਸੀਂ ਹਾਰ ਗਏ ਨਾ, ਤਾਂ ਮਤਲਬ ਇੱਜ਼ਤ ਤੁਹਾਡੀ
ਛੱਡ ਕੇ ਤਾਂ ਫਿਰ ਟੋਪੀਆਂ ਪਹਿਨ ਲਿਓ ਤੁਸੀਂ ਆਪਣੀਆਂ। ਮੇਰੇ ਖਿਆਲ ਉਹ ਇਨਸਟਰਕਸ਼ਨਸ ਜੈਕਅਪ ਕਰ ਰਿਹਾ ਸਾਰੇ ਲੋਕਾਂ ਨੂੰ ਕਿ ਤੁਸੀਂ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਇਸ ਮੌਕੇ ਨੂੰ ਸੰਭਾਲੋ। ਹਾਂ, ਕੋਈ ਲੀਡਰ ਟਾਈਪ ਬੰਦਾ ਹੈ। ਹਾਂਜੀ ਅੱਛਾ, ਮੈਨੂੰ ਇਸ ਤਰ੍ਹਾਂ ਸਮਝ ਆਉਂਦਾ ਥੋੜਾ ਜਿਹਾ ਕਿ ਸੂਬਾ ਜਿਹੜਾ ਨਾ ਇਹ ਉਹ ਮਰਾਤਬਦਾਰ ਨਹੀਂ ਹੁੰਦੇ ਜਿਹੜੇ ਪੈਸੇ ਤੇ ਤਨਖਾਹ ਤੇ ਕੰਮ ਕਰ ਰਹੇ ਹੁੰਦੇ ਨੇ। ਫੌਜੀ ਵੀ ਕਹਿ ਸਕਦੇ ਨੇ ਜਾਂ ਮੁਲਾਜ਼ਮ ਵੀ ਕਹਿ ਸਕਦੇ ਨੇ, ਕਰਿੰਦਾ ਵੀ ਕਹਿ ਸਕਦੇ ਨੇ। ਤੇ ਟੋਪੀਆਂ ਜਿਹੜੀਆਂ ਇਹ ਬੜੀ ਉਹ ਦਰਵੇਸ਼ੀ ਦੀ ਮਤਲਬ ਦਰਵੇਸ਼ੀ ਦੀ ਤੇ ਨਹੀਂ, ਲੇਕਿਨ ਰਿਲੀਜੀਅਸ ਜਿਹੜੀ ਇੱਕ ਹੈ ਨਾ ਮਜ਼ਹਬੀ ਪਹਿਲੂ ਇਹਦਾ ਬੜਾ ਹੈ, ਇਹਦੀ ਹੈ ਵੀ ਹੈ ਕਿ ਤੁਸੀਂ ਪਾਣੀ ਹੈ ਟੋਪੀ। ਤੇ ਦਸਤਾਰ ਜਿਹੜੀ ਹੈ ਉਹ ਦੁਨੀਆਦਾਰੀ ਦਾ ਜਿਹੜਾ ਨਾ, ਦੁਨੀਆਦਾਰੀ 'ਚ ਵੱਡਾ ਸਿਰ, ਵੱਡੀ ਧੌਣ, ਵੱਡੇ ਹੋਣ ਦੀ ਅਲਾਮਤ ਹੈ। ਤੇ ਉਹ ਇਹ ਸਟੋਰੀ ਤੇ ਉਹੀ ਗੱਲ ਕਰ ਰਿਹਾ, ਉਹਦੇ ਤੇ ਸੂਬਾ ਗੱਲ ਕਰ ਰਿਹਾ ਖਲੋ ਕੇ ਕਿ ਸੂਬਾ ਮਾਨੀ ਕੂਕਿਆ, ਮਾਨੀ ਜਿਹੜਾ ਉਹਨੇ ਰੌਲਾ ਪਾਇਆ ਕਿ ਚੜ੍ਹ ਦਹਾਈ ਬਾਰ ਕਿ ਨੱਕੋ ਮੱਲਾ ਪਿਆ ਦਿਓ ਪਾਰ ਮਲੋ ਪਸਵਾਰ, ਕੇ ਉਹ ਜਿਹੜਾ ਲੈ ਕੇ ਜਾ ਰਿਹਾ ਉਹਨੂੰ ਸਾਬਾ ਨੂੰ, ਉਹਨੂੰ ਲੈਣ ਨਹੀਂ ਜਾਣ ਦੇਣਾ, ਉਹਨੂੰ ਜਿਹੜੇ ਨੱਕੇ ਨਾ ਕੋਈ ਉਹ ਮੰਨ ਲਓ ਤੇ ਜਿਹੜੇ ਖੁੱਲੇ ਏਰੀਏ ਨੇ ਉਹ ਮੰਨ ਲਓ, ਕਿਸੇ ਪਾਸੇ ਉਹ ਨਿਕਲਣ ਨਹੀਂ ਦੇਣਾ। ਨਾ ਕਈ ਬੇੜਾ ਪੈ ਗਿਆ, ਨਾ ਕਈ ਪੈ ਗਈ ਧਾੜ। ਇਹ ਕੋਈ ਏਡੀ ਕਿਆਮਤ ਨਹੀਂ ਆ ਗਈ, ਇਹ ਕੋਈ ਬੇੜਾ ਮਤਲਬ ਮੇ ਵੀ ਕੋਈ ਬੜਾ ਵੱਡਾ ਜਹਾਜ਼, ਉਹਦੇ ਤੇ ਇੰਨੇ ਬੜੇ ਸਾਰੇ ਲੋਕ ਨਹੀਂ ਆਏ, ਨਾ ਹੀ ਕੋਈ ਜੰਗ ਛਿੜ ਗਈ ਹੈ। ਇਹਨੂੰ ਅਸੀਂ ਰੋਕਣਾ ਹੈ। ਮਰਾਂ ਤੇ ਪਹਿਨੋ ਟੋਪੀਆਂ, ਲਾ ਛੱਡੋ ਦਸਤਾਰ, ਮਰ ਗਏ ਤੇ ਫਿਰ ਟੋਪੀਆਂ ਪਾ ਲਾਂਗੇ। ਤੇ ਇਹ ਅਗਰ ਲੈ ਗਿਆ ਸਾਡੇ ਚੋਂ ਤੇ ਫੇਰ ਤੇ ਸਾਡੀ ਦਸਤਾਰ ਹੀ ਲੈ ਜਾਣੀ। ਥੋੜਾ ਜਿਹਾ ਹੁਣ ਇਹ ਸਮਝ ਆਇਆ। ਹਾਂ ਗੁਰਦਾਸ ਜੀ, ਤੁਸੀਂ ਕੋਈ ਕਰੋਗੇ ਗੱਲ? ਪੁਸ਼ਪਾ ਜੀ, ਤੁਸੀਂ ਕਰੋਗੇ ਗੱਲ ਕੋਈ? नहीं जी, मेरे को तो टेक्स्ट नहीं है। अच्छा अच्छा, चलो जी, फिर अगला बांध पढ़ जाओ जी। ਅਗਲਾ ਮੈਂ ਪੜ੍ਹ ਦੇਣਾ 147। ਨਹੀਂ ਕੋਈ ਚਿੱਤ ਨਾ ਚੇਤੜੇ, ਨਾ ਕੋਈ ਸਾਨ ਗੁਮਾਨ, ਨਾ ਸੰਨ ਲੱਗੀ ਮੋਰੀਓਂ, ਪੌੜੀ ਨਾ ਪੜ ਸਾਂਗ, ਸਾਹਿਬਾ ਮਿਰਜ਼ਾ ਲੈ ਗਿਆ, ਰੱਖੀ ਜਾ ਅਸਮਾਨ। हाँ जी, ਇਹ ਉਹ ਕੰਟੀਨਿਊਟੀ ਹੈ ਪਿਛਲੇ ਬੰਦ ਦੀ, ਜਿੱਥੇ ਉਹ ਕਹੇਗਾ ਨਾ ਕਈ ਬੇੜਾ ਪੈ ਗਿਆ, ਨਾ ਕਈ ਪੈ ਗਈ ਦਾੜ। ਜਿਵੇਂ ਅਮਰਜੀਤ ਨੇ ਕਿਹਾ ਕਿ ਇਹ ਸਾਡੇ ਵਿੱਚੋਂ ਹੀ ਹੈ। ਤੇ ਉਹ ਕਹਿ ਰਿਹਾ ਨਾ ਕੋਈ ਚਿੱਤ ਨਾ ਚੇਤੜੇ। ਚਿੱਤ ਮੈਨੇ ਹੁੰਦਾ ਹੈ ਚੇਤਾ, ਯਾਦਾਸ਼ਤ। ਕੋਈ ਸਾਨੂੰ ਯਾਦਾਸ਼ਤ ਵੀ ਨਹੀਂ ਹੈ, ਕੋਈ ਚੀਜ਼ ਚੇਤੇ ਵੀ ਨਹੀਂ ਹੈ। ਔਰ ਕੋਈ ਸਾਨ ਮੈਨੇ ਹੁੰਦਾ ਨਿਸ਼ਾਨ, ਸੈਨ, ਇਸ਼ਾਰਾ, ਗੁਮਾਨ, ਖਿਆਲ, ਸ਼ੱਕ। ਕੋਈ ਗੱਲ ਸਾਨੂੰ ਯਾਦ ਨਹੀਂ ਆ ਰਹੀ, ਕੋਈ ਚੇਤੇ ਵੀ ਨਹੀਂ ਹੈ, ਨਾ ਕੋਈ ਨਿਸ਼ਾਨ ਹੈ, ਨਾ ਕੋਈ ਸਾਡਾ ਖਿਆਲ ਹੈ, ਸ਼ੱਕ ਹੈ। ਨਾ ਸੰਨ ਲੱਗੀ ਮੋਰੀਓਂ, ਨਾ ਜਿਸ ਤਰ੍ਹਾਂ ਹੀਰ ਨੂੰ ਕੱਢ ਕੇ ਲੈ ਕੇ ਗਿਆ ਸੀ ਰਾਂਝਾ ਸੰਨ ਲਾ ਕੇ ਮੋਰੀ ਤੋਂ, ਉਹ ਸੰਨ ਵੀ ਕੋਈ ਸਾਨੂੰ ਨਜ਼ਰ ਨਹੀਂ ਆਈ। ਨਾ ਕੋਈ ਪੌੜੀ ਨਜ਼ਰ ਆਈ ਹੈ ਸਾਨੂੰ, ਨਾ ਪੜਸਾਂਗ ਲੱਕੜ ਦੀ ਵੱਡੀ ਪੌੜੀ ਹੈ, ਉਹ ਵੀ ਨਹੀਂ ਸਾਨੂੰ ਨਜ਼ਰ ਆਈ। ਸਾਹਿਬਾ ਮਿਰਜ਼ਾ ਲੈ ਗਿਆ, ਰੱਖੀ ਜਾ ਅਸਮਾਨ। ਪਤਾ ਨਹੀਂ ਕਿ ਜ਼ਮੀਨ ਖਾ ਗਈ ਹੈ, ਅਸਮਾਨ ਖਾ ਗਿਆ, ਕੀ ਹੋਇਆ ਹੈ। ਕੋਈ ਸਾਡੇ ਕੋਲ ਨਿਸ਼ਾਨ, ਕੋਈ ਸਾਡੇ ਕੋਲ ਜਿਹੜੀ ਹੈ ਨਾ, ਸਾਨੂੰ ਉਹਦੀ ਸੂਹ ਨਹੀਂ ਮਿਲ ਰਹੀ, ਉਹਦਾ ਨਾ ਕੋਈ ਸਾਨੂੰ ਖੁਰਾ ਨਹੀਂ ਲੱਭ ਰਿਹਾ। ਇਹ ਸਾਰਾ ਕੁਝ ਹੋਇਆ ਕਿਸ ਤਰ੍ਹਾਂ? ਹਾਂ, ਉਹੀ ਗੱਲ ਹੈ ਕਿ ਸਾਰਾ ਕੁਝ ਅਨਐਕਸਪੈਕਟਡਲੀ ਹੋ ਗਿਆ। ਉਹਨਾਂ ਨੇ ਸੋਚਿਆ ਵੀ ਨਹੀਂ ਸੀ ਦਿਮਾਗ ਦੇ ਵਿੱਚ ਇਹ ਗੱਲ ਵੀ ਹੋ ਸਕਦੀ ਹੈ। ਮੇਰਾ ਖਿਆਲ ਹੈ ਇਹ ਤਾਂ ਮੇਰੇ ਖਿਆਲ ਸਿੱਧਾ ਹੀ ਆ ਕਿ ਪਿੱਛੋਂ ਨਾ ਕਿਸੇ ਨੇ ਕੋਈ ਚੋਰੀ ਕੰਧ ਪਾੜੀ ਆ ਤੇ ਨਾ ਹੀ ਕੋਈ ਪੌੜੀ ਦੇ ਉੱਪਰ ਦੀ। ਮੇਰਾ ਖਿਆਲ ਰਾਂਝੇ ਦਾ ਵੀ ਇਸ ਤਰ੍ਹਾਂ ਜਦੋਂ ਮਿਲਣੀ ਦਿਖਾਉਂਦੇ ਨਾ ਕਿ ਉਹ ਕੰਧ ਦੀ ਦੂਸਰੀ ਸਾਈਡ ਦੇ ਉੱਤੇ ਹੀਰ ਸੀ ਤੇ ਇੱਧਰਲੀ ਸਾਈਡ ਤੇ ਘੋੜੇ ਦੇ ਉੱਤੇ ਇਹ ਰਾਂਝਾ ਸੀ। ਨਹੀਂ, ਮੇਰੇ ਖਿਆਲ ਇਹਦੇ ਵਿੱਚ ਹੀ ਰਾਂਝੇ ਦੀ ਵੀ ਇਸ ਤਰ੍ਹਾਂ ਮਿਲਣੀ ਥੋੜ੍ਹੀ ਜਿਹੀ ਹੋਈ ਸੀਗੀ ਹੀਰ ਦੇ ਨਾਲ ਕਿ ਕੰਧ ਦੇ ਉੱਪਰ ਦੀ। ਪਰ ਪੁਰਾਣੇ ਜ਼ਮਾਨੇ 'ਚ ਜਿਹੜੀਆਂ ਮੇਰੇ ਖਿਆਲ ਚੋਰੀਆਂ ਚਾਰੀਆਂ ਵੀ ਕਰਦੇ ਸੀ ਇੱਦਾਂ ਹੀ ਸੀ, ਜਾਂ ਕੰਧਾਂ ਪਾੜ ਲੈਂਦੇ ਸੀ ਜਾਂ ਫਿਰ ਕੰਧਾਂ ਦੇ ਉੱਤੋਂ ਟੱਪ ਕੇ ਨਿਕਲ ਜਾਂਦੇ ਸੀ। ਮਤਲਬ ਬੈਰੀਅਰ ਤਾਂ ਕੰਧ ਹੀ ਸੀ ਨਾ ਉਹਨਾਂ ਜ਼ਮਾਨਿਆਂ 'ਚ। ਹਾਂ ਜੀ। ਹਾਂ,
ਅੱਛਾ, ਮੈਨੂੰ ਇਹਦੇ 'ਚ ਥੋੜਾ ਇਸ ਤਰ੍ਹਾਂ ਸਮਝ ਆ ਰਿਹਾ ਕਿ ਇਹ ਜਿਹੜਾ ਵਾਕਿਆ ਹੋਇਆ ਇੰਜ ਦਾ ਹੋਇਆ ਕਿਉਂਕਿ ਉਹ ਰਿਸ਼ਤੇਦਾਰ ਵੀ ਸਨ, ਕਜ਼ਨ ਵੀ ਸਨ, ਤੇ ਇਹਦੇ 'ਚ ਕੋਈ ਚੋਰੀ ਨਹੀਂ ਹੋਈ, ਕੋਈ ਬਾਹਰੋਂ ਆ ਕੇ ਕਿਸੇ ਨੇ ਸੰਨ ਨਹੀਂ ਲਾਈ, ਕਿਸੇ ਨੇ ਕੋਈ ਮੋਰੀ ਨਹੀਂ ਕੱਢੀ ਕੰਧ 'ਚ। ਹੋਇਆ ਇਹ ਹੈ ਕਿ ਉਹ ਸਾਹਿਬਾ ਮਿਰਜ਼ਾ ਲੈ ਗਿਆ ਰੱਖੀ ਜਾ ਸਮਾਨ, ਕਿ ਉਹ ਮਤਲਬ ਜੀ ਕੀ ਕਹਿੰਦੇ ਨੇ ਕਿ ਘਰੋਂ ਹੀ ਹੋ ਗਿਆ, ਤੇ ਦੂਸਰਾ ਉਹ ਇੰਜ ਲੈ ਗਿਆ ਕਿ ਪਤਾ ਹੀ ਨਹੀਂ ਲੱਗਾ। ਇਹਦਾ ਸ਼ਾਇਦ ਇਹ ਵੀ ਪਹਿਲੂ ਹੋਏ ਕਿਉਂਕਿ ਬਾਹਰੋਂ ਕੋਈ ਨਹੀਂ ਸੀ, ਘਰ ਦਾ ਹੀ ਸੀ। ਹਾਂ, ਲੇਕਿਨ ਇਹ ਗੱਲ ਵੀ ਸਹੀ ਹੈ ਕਿ ਜਦੋਂ ਜਿਸ ਤਰ੍ਹਾਂ ਉਹ ਸਾਹਿਬਾਂ ਉਹਦੇ ਨਾਲ ਰਲੀ ਹੋਈ ਸੀ, ਮਿਲੀ ਹੋਈ ਸੀ, ਜਿਸ ਲਹਿਦਾ ਉਹ ਜਿਸ ਤਰ੍ਹਾਂ ਉਹ ਗਈ ਹੈ, ਕੋਈ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਜਿਹੜੀ ਹੈ ਉਹ ਉਹਦੀ ਦੱਸ ਨਹੀਂ ਪਈ, ਕੋਈ ਖਬਰ ਨਹੀਂ ਮਿਲੀ, ਨਾ ਕਿਸੇ ਨੂੰ ਸ਼ੱਕ ਹੋਇਆ। ਬਹੁਤ ਹੀ ਆਸਾਨ ਜਿਹਾ ਸਫਾਈ ਦੇ ਨਾਲ ਉਹ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਬੈਠੀ ਘੋੜੀ ਤੇ ਉਹ ਨਿਕਲ ਗਏ। ਕਿਸੇ ਨੇ ਪਿੰਡ ਵਿੱਚ ਨਾ ਦੇਖਿਆ ਉਹਨਾਂ ਨੂੰ, ਜੋ ਇੱਕ ਦੋ ਬੰਦਿਆਂ ਨੇ ਦੇਖਿਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਉਹ ਪੰਜਾਬੀ ਦਾ ਗਾਣਾ ਚੋਰ ਨਾਲੋਂ ਪੰਡ ਕਾਲੀ। ਹਾਂ ਜੀ, ਅੱਛਾ, ਨਾ ਕੋਈ ਥੋੜਾ ਜਿਹਾ ਚੇਤੜੇ ਦਾ ਮਤਲਬ ਕਿਸੇ ਨੂੰ ਕੋਈ ਗੱਲ ਯਾਦ ਨਹੀਂ ਹੈ, ਨਾ ਕਿਸੇ ਨੇ ਦੇਖੀ ਹੈ, ਨਾ ਕਿਸੇ ਨੂੰ ਕੋਈ ਗੱਲ ਯਾਦ ਹੈ। ਅੱਛਾ, ਸਾਡੇ ਇੱਥੇ ਲਾਸਟ ਲਾਈਨ 'ਚ ਲਿਖਿਆ ਵੈਸੇ, ਸਾਹਿਬਾਂ ਮਿਰਜ਼ਾ ਲੈ ਗਿਆ ਰੱਖੀ ਚੌਥੇ ਅਸਮਾਨ। ਇਹ ਕੋਈ ਚੌਥੇ ਅਸਮਾਨ ਦੀ ਗੱਲ ਹੈ ਜਾਂ ਕਿ ਰੱਖੀ ਜਾ ਅਸਮਾਨ? ਇਹ ਥੋੜਾ ਜਿਹਾ ਸਾਡੇ ਮੇਰੇ ਕੋਲ ਤੇ ਜਾ ਹੀ ਹੈ, ਦੋਵਾਂ ਨੁਸਖਿਆਂ ਦੇ ਵਿੱਚ ਹਾਂਜੀ। ਦੋ ਕਿਤਾਬਾਂ ਨੇ ਮੇਰੇ ਸਾਹਮਣੇ, ਉਹਨਾਂ 'ਚ ਤੇ ਜਾ ਹੀ ਲਿਖਿਆ। ਰੱਖੀ ਸਾਡੇ ਜਾ, ਪੰਜਾਬੀ ਗੁਰਮੁਖੀ ਚੰਗਾ ਚੌਥੇ ਅਸਮਾਨ। ਹਾਂਜੀ, ਚੌਥੇ ਮਤਲਬ ਅਸਮਾਨ ਦੀ ਉਹੀ ਕੋਈ ਹੈ ਕਿ ਬਹੁਤ ਦੂਰ ਲੈ ਗਿਆ, ਮਤਲਬ ਨਹੀਂ, ਅਨਅਪਰੋਚੇਬਲ ਜਗ੍ਹਾ ਤੇ ਪਹੁੰਚ ਉਹਦੀ ਗਿਆ। 7 ਅਸਮਾਨ ਹੈਗੇ ਨੇ ਨਾ ਜੀ, ਤੇ ਪਹਿਲਾ, ਹਾਂ। ਦੂਜਾ, ਤੀਜਾ, ਚੌਥੇ ਦੀ ਕੋਈ ਹੋਏਗੀ, ਉਹ ਦੇਖਣਾ ਪਏਗਾ ਉਹਦੀ ਪਿੱਛੇ ਕੀ ਗੱਲ ਹੈਗੀ ਹੈ। ਕਿਉਂਕਿ 7 ਅਸਮਾਨ ਨੇ, 7ਵੇਂ ਅਸਮਾਨ ਤੇ ਰੱਬ ਜਿਹੜਾ ਹੈ ਉਹ ਰਹਿ ਰਿਹਾ, 7ਵੇਂ ਅਸਮਾਨ ਤੇ ਰੱਬ ਹੈ। ਕਿ ਸਾਡੇ ਜਿਹੜੇ ਰਸੂਲੇ ਕਰੀਮ ਸੀ, ਹੌਲੀ ਪ੍ਰੋਫਟ, ਉਹ ਵੀ ਹਾਂਜੀ। ਜਦੋਂ ਮੈਰਾਜ ਤੇ ਗਏ ਸੀ ਤੇ ਉਹ 7ਵੇਂ ਅਸਮਾਨ ਤੇ ਗਏ ਸੀ, ਔਰ ਰੱਬ ਦੇ ਨਾਲ ਉਹਨਾਂ ਦਾ ਮੁਲਾਕਾਤ ਹੋਈ ਸੀ। ਲੱਗਦਾ ਚੌਥਾ ਵੀ ਕੁਛ ਨਾ ਕੁਛ ਜ਼ਰੂਰ ਹੋਏਗਾ। ਜੇ ਚੌਥਾ ਉਹਨਾਂ ਨੇ ਰੱਖਿਆ ਹੈ ਉਹਦੇ ਪਿੱਛੇ ਕੋਈ ਗੱਲ ਤੇ ਹੋਏਗੀ, ਲੇਕਿਨ ਉਹ ਦੇਖਣਾ ਪਏਗਾ ਰੈਫਰੈਂਸ ਜਿਹੜਾ। ਇਹਦਾ ਮਤਲਬ ਤਾਂ ਉਹੀ ਬਣਦਾ ਨਾ ਕਿ ਅਸਮਾਨ ਵੈਸੇ ਵੀ ਅਨਅਪਰੋਚੇਬਲ ਜਗ੍ਹਾ ਜਿਹੜੀ ਆ, ਚੌਥਾ ਕਹਿ ਲਓ, 7ਵਾਂ ਕਹਿ ਲਓ, ਜਾਂ ਵੈਸੇ ਹੀ ਅਸਮਾਨ ਕਹਿ ਲਓ, ਕਿ ਬਹੁਤ ਦੂਰ ਜਿੱਥੇ ਅਪਰੋਚ ਨਹੀਂ ਕਰ ਸਕਦੇ, ਉਸ ਜਗ੍ਹਾ ਲੈ ਗਿਆ ਉਹਨੂੰ। ਹਾਂ, ਉੱਥੇ ਲੈ ਗਿਆ ਜਿੱਥੇ ਅਸੀਂ ਪਹੁੰਚ ਨਹੀਂ ਸਕਦੇ। ਹਾਂਜੀ। ਅੱਛਾ, ਅੱਗੇ ਸ਼ੁਰੂ ਕਰੀਏ ਫਿਰ। ਹਾਂਜੀ, ਅਗਲਾ ਹੈਗਾ 148, ਮਕੂਲਾ ਸ਼ਾਇਰ। ਐਬ ਨਹੀਂ ਇਸ ਗੱਲ ਵਿੱਚ ਬੰਦੀ ਹੋਇਆ ਚੋਰ, ਖੰਡ ਰਲੀ ਵਿੱਚ ਖੀਰ ਦੇ, ਵੇਖੋ ਅੱਖ ਅਖੋੜ, ਹੋਈ ਸੀ ਸੋ ਹੋਈਏ, ਝੁੱਖਣ ਦਿਓ ਛੋੜ, ਮਸਤਕ ਵੁੜੀ ਕਲਾਮ ਨੂੰ ਕਿਹੜਾ ਛੱਡੀ ਮੋੜ। ਐਬ ਨਹੀਂ ਇਸ ਗੱਲ ਵਿੱਚ ਬੰਦੀ ਹੋਇਆ ਚੋਰ। ਬੰਦੀ ਤੇ ਹੁੰਦਾ ਕੈਦੀ, ਇਸ ਵਿੱਚ ਕੋਈ ਗੱਲ ਨਹੀਂ ਕਿ ਜਿਹੜਾ ਕੈਦੀ ਸੀ ਉਹ ਚੋਰ ਹੋ ਗਿਆ। ਇਹਦੀ ਕੋਈ ਸੈਂਸ ਨਹੀਂ ਬਣ ਰਹੀ। ਵੈਸੇ ਇਹ ਹੋ ਜਾਂ ਚੋਰ ਤੇ ਨਹੀਂ ਹੋਇਆ, ਦੇ ਬਜਾਏ ਬੰਦੀ ਹੋ ਜਾਂ ਚੋਰ। ਕਿਉਂਕਿ ਇਹਨਾਂ ਨੇ ਸੂਫੀ ਸਾਹਿਬ ਨੇ ਕੀਤਾ, ਐਬ ਨਹੀਂ ਇਸ ਗੱਲ ਵਿੱਚ ਹੋਇਆ ਬੰਦੇ ਚੋਰ। ਹੋਇਆ ਬੰਦੇ ਚੋਰ ਦਾ ਉਹਨਾਂ ਨੇ ਕੀਤਾ ਬੰਦੇ ਚੁਰਾਵਣ ਵਾਲਾ, ਰਨ ਉਡਾਲਣ ਵਾਲਾ, ਅਲੋਪ ਜਿਹੜੇ ਨਾ ਅਲੋਪ ਕਰਕੇ ਉਡਾਲ ਕੇ ਔਰਤਾਂ ਨੂੰ ਲੈ ਜਾਂਦਾ, ਜਿਹੜਾ ਉਹ ਬੰਦੇ ਚੋਰ ਹੈ। ਹੋਇਆ ਬੰਦੇ ਚੋਰ, ਬੰਦੇ ਹੋਇਆ ਚੋਰ। ਇਹ ਬੰਦੀ ਜਾਂ ਬੰਦੇ ਹੈਗਾ, ਬੰਦੀ ਹੋਇਆ ਚੋਰ। ਇਸ ਤਰ੍ਹਾਂ ਦਾ ਕੋਈ ਹੈ ਕਿ ਬੰਦੀ, ਤੁਸੀਂ ਕਹਿ ਰਹੇ ਹੋ ਬੰਦੀ ਹੋ ਚੋਰ। ਬੰਦੀ ਹੋ ਜਾਂ ਚੋਰ, ਦੋਨਾਂ ਗੱਲਾਂ 'ਚ ਕੋਈ ਐਬ ਨਹੀਂ ਹੈ ਕਿ ਬੰਦੀ ਹੋਏ ਜਾਂ ਚੋਰ ਹੋਏ। ਜਿਸ ਤਰ੍ਹਾਂ ਕਿ ਉਹ ਕਹਿੰਦਾ ਨਾ, ਖੰਡ ਰਲ ਵਿੱਚ ਖੀਰ ਦੇ, ਕਿ ਦੋਨੋਂ ਮਿਲ ਜਾਣ ਆਪਸ ਵਿੱਚ। ਅਗਰ ਚੋਰ ਔਰ ਬੰਦੀ ਆਪਸ ਵਿੱਚ ਮਿਲ ਜਾਣ, ਹਾਂ,
ਬੰਦੀ ਗੁਲਾਮ ਹੀ ਹੁੰਦੀ ਹੈ ਨਾ। ਹਾਂਜੀ, ਬਹਰਹਾਲ ਇਹ ਹੈਗਾ ਕਿ ਉਹਦੀ ਗੱਲ ਹੋ ਰਹੀ ਹੈ ਉਹਦੀ ਮਿਰਜ਼ੇ ਦੀ, ਕਿ ਮਿਰਜ਼ੇ ਨੇ ਇਹ ਜਿਹੜਾ ਉਹਨੂੰ ਉਧਾਲ ਕੇ ਲੈ ਕੇ ਗਿਆ ਸਾਹਿਬਾਂ ਨੂੰ, ਇਹ ਉਹਦੀ ਚੋਰੀ ਦੀ ਗੱਲ ਹੋ ਰਹੀ, ਉਹਨੇ ਉਧਾਲਿਆ ਹੈ ਜਾਂ ਚੋਰੀ ਕੀਤੀ ਹੈ। ਖੰਡ ਰਲੀ ਵਿੱਚ ਖੀਰ ਦੇ, ਇਹ ਪਹਿਲੇ ਵੀ ਆ ਚੁੱਕੀ ਹੈ ਲਾਈਨ, ਹੁਣੀ ਰੀਸੈਂਟ ਹੀ ਅਸੀਂ ਪੜ੍ਹੀ ਹੈ। ਖੰਡ ਰਲੀ ਵਿੱਚ ਖੀਰ ਦੇ, ਅਸੀਂ ਤੇ ਹੁਣੀ ਇਹਨਾਂ ਨੇ ਜਿਹੜੀਆਂ ਲਾਈਨਾਂ ਪੜ੍ਹੀਆਂ। ਖੰਡ ਜਿਹੜੀ ਹੈ ਉਹ ਮਿੱਠੀ ਚੀਜ਼ ਹੈ, ਉਹਦੇ ਵਿੱਚ ਖੀਰ ਜਿਹੜੀ ਹੈ ਉਹ ਸਾਹਿਬਾਂ ਜਿਹੜੀ ਹੈ ਉਹ ਇਸ਼ਾਰਾ ਕਰ ਰਹੀ ਹੈ ਕਿ ਮੇਰਾ ਜਿਹੜਾ ਹੈ, ਮੇਰੀ ਫੁੱਫੀ ਦੇ ਘਰ ਜਿਹੜਾ ਵਿਆਹ ਹੋ ਰਿਹਾ ਹੈ, ਉਹਦੇ 'ਚ ਮੈਂ ਖੰਡ ਹਾਂ ਤੇ ਮਿਰਜ਼ਾ ਜਿਹੜਾ ਉਹ ਖੀਰ ਹੈ। ਕਿ ਇਹ ਹੁਣ ਡਬਲ ਸਵੀਟ ਹੋ ਗਈਆਂ ਨੇ ਚੀਜ਼ਾਂ, ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ ਨੇ, ਦੋ ਮਿਠਾਸ ਇਕੱਠੀ ਹੋ ਗਈ ਹੈ। ਜੋ ਵੀ ਅੱਖ ਅਗੋੜ ਮਾਨੇ ਖੋਲ ਕੇ ਵੇਖੋ, ਇਹ ਜੋ ਕੁਛ ਹੋਇਆ ਇਹਨੂੰ ਖੋਲ ਕੇ ਵੇਖੋ, ਧਿਆਨ ਨਾਲ ਇਹਨੂੰ ਵੇਖੋ। ਹੋਈ ਸੀ ਸੋ ਹੋਈ ਹੈ, ਜੋ ਹੋਣਾ ਸੀ ਹੋ ਗਿਆ, ਝੁਕਣ ਦਿਓ ਛੋੜ, ਝੁਕਣ ਅਫਸੋਸ ਕਰਨਾ, ਪਛਤਾਵਣਾ, ਹੁਣ ਇਹਦੇ ਤੇ ਛੱਡ ਦਿਓ। ਜੋ ਹੋਣੀ ਸੀ ਉਹ ਹੋ ਗਈ ਹੈ, ਹੁਣ ਇਹਦੇ ਤੇ ਪਛਤਾਵਣਾ ਛੱਡ ਦਿਓ। ਮਸਤਕ ਵੁੜੀ ਕਲਾਮ ਨੂੰ, ਮਸਤਕ ਦਾ ਇਹਨਾਂ ਨੇ ਮੱਥਾ ਲਿਖਿਆ, ਵੜੀ ਮੈਨੇ ਵੱਗੀ ਚੱਲੀ, ਤੇ ਜਿਹੜਾ ਕਲਾਮ ਹੈ ਮੈਨੂੰ ਲੱਗਦਾ ਕਿ ਉਹ ਵਗ ਗਿਆ, ਚੱਲ ਗਿਆ। ਕਿਹੜਾ ਛੱਡੀ ਮੋੜ, ਹੁਣ ਜਿਹੜਾ ਕਲਾਮ ਹੈ ਉਹ ਲਿਖਿਆ ਗਿਆ ਜਾਂ ਚੱਲ ਗਿਆ, ਜੋ ਲਿਖਿਆ ਜਾ ਚੁੱਕਿਆ ਹੈ, ਜੋ ਲੇਖ ਹੈ, ਜੋ ਕਿਸਮਤ ਹੈ, ਉਹਨੂੰ ਕੋਈ ਮੋੜ ਕੇ ਨਹੀਂ ਲਿਆ ਸਕਦਾ, ਉਹਨੂੰ ਕੋਈ ਮੋੜ ਨਹੀਂ ਸਕਦਾ। ਮੈਂ ਤੇ ਇਹੀ ਇਸ ਤਰ੍ਹਾਂ ਸਮਝ ਆ ਰਿਹਾ। ਅੱਛਾ, ਮੈਂ ਇਹਨੂੰ ਇਸ ਤਰ੍ਹਾਂ ਸੋਚ ਰਿਹਾ ਸੀ, ਮਕੂਲਾ ਸ਼ਾਇਰ ਹੈ, ਆਪਣੇ ਵੱਲੋਂ ਸ਼ਾਇਰ ਕਹਿ ਰਿਹਾ ਇਹੋ ਕਿ ਐਬ ਨਹੀਂ ਇਸ ਗੱਲ ਵਿੱਚ, ਕਿ ਇਹ ਗੱਲ ਦੇ ਵਿੱਚ ਕੋਈ ਬੁਰਾਈ ਨਹੀਂ, ਮਾੜੀ ਗੱਲ ਨਹੀਂ, ਕਿ ਜਿਹੜਾ ਚੋਰ ਹੈ ਖੁਦ ਆਪਣੇ ਆਪ ਹੀ ਕੈਦੀ ਬਣ ਗਿਆ। ਜਿਸ ਤਰ੍ਹਾਂ ਕਿ ਮਿਰਜ਼ਾ ਕਹਿ ਲਓ ਕਿ ਚੋਰੀ ਕਹਿ ਲਓ, ਜਾਂ ਉਹਦੇ ਵਿੱਚ ਬੰਨੇ ਗਏ ਨੇ ਦੋਵੇਂ, ਚੋਰ ਤੇ ਬੰਦੀ, ਜਿਹੜਾ ਆਪਣੇ ਆਪ ਹੀ ਚੋਰ ਜਿਹੜਾ ਜੇਲ੍ਹ 'ਚ ਚਲਾ ਗਿਆ। ਮੇਰੇ ਖਿਆਲ ਮੈਂ ਇਸ ਤਰ੍ਹਾਂ ਵੀ ਦੇ ਸੀ ਕਿ ਸ਼ਾਇਰ ਕਹਿ ਰਿਹਾ ਕਿ ਉਹਨਾਂ ਦੋਹਾਂ ਦਾ ਮੇਲ ਹੋਣਾ ਹੀ ਹੋਣਾ ਸੀ। ਬੰਦੀ ਇੱਥੇ ਫਿਰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਕੈਦੀ ਜਿਹੜਾ ਨਾ, ਉਹ ਫਿਰ ਖਰਲ ਜਿਹੜੇ ਆ ਰਹੇ ਨੇ ਉਹਨੂੰ ਫੜਨ, ਉਹਨਾਂ ਦਾ ਕੈਦੀ ਹੋ ਗਿਆ। ਪਹਿਲੇ ਉਹ ਚੋਰ ਸੀ, ਫਿਰ ਉਹ ਕਰ ਲਿਆ, ਘੇਰਾ ਪਾ ਲਿਆ, ਇਸ ਤਰ੍ਹਾਂ ਕੋਈ ਸੈਂਸ ਬਣ ਸਕਦੀ। ਹਾਂ, ਪਰ ਮਤਲਬ ਇਹ ਮਾੜੀ ਗੱਲ ਨਹੀਂ ਹੋਈ। ਮਤਲਬ ਸ਼ਾਇਰ ਕਹਿ ਰਿਹਾ ਕਿ ਐਬ ਨਹੀਂ ਇਸ ਗੱਲ ਵਿੱਚ ਕਿ ਚੋਰ ਖੁਦ ਹੀ ਆਪਣੇ ਆਪ ਨੂੰ ਕੈਦ ਵਿੱਚ ਪਾ ਲਵੇ, ਇਹ ਮਾੜੀ ਗੱਲ ਨਹੀਂ। ਮਤਲਬ ਦੋਹਾਂ ਦਾ ਮਿਲਣ ਜਿਹੜਾ ਆਪਸ ਦੇ ਵਿੱਚ, ਚੋਰ ਦਾ ਕੈਦ ਹੋ ਜਾਣਾ ਜਾਂ ਸਾਹਿਬਾਂ ਦਾ ਮਿਰਜ਼ੇ ਦਾ ਆਪਸ 'ਚ ਰਲ ਜਾਣਾ, ਇਹ ਕੋਈ ਮਾੜੀ ਗੱਲ ਨਹੀਂ। ਮਤਲਬ ਮੇਰੇ ਖਿਆਲ ਸ਼ਾਇਰ ਇਸੇ ਪੁਆਇੰਟ ਆਫ ਵਿਊ ਨਾਲ ਦੇਖ ਰਿਹਾ। ਔਰ ਅਗਲੀ ਲਾਈਨ ਵੀ ਇਹੀ ਕਹਿੰਦੀ ਕਿ ਜਿਸ ਤਰ੍ਹਾਂ ਖੰਡ ਤੇ ਖੀਰ ਆਪਸ 'ਚ ਮਤਲਬ ਰਲਦੀ ਹੈ ਦੁੱਧ ਦੇ ਵਿੱਚ, ਉਹ ਵੀ ਅੱਖ ਖੋਲ ਕੇ ਵੇਖੋ, ਅੱਖ ਅਕੋੜ, ਜੇ ਅੱਖ ਖੋਲ ਕੇ ਦੇਖੋ, ਉਹਨਾਂ ਦਾ ਵੀ ਆਪਸ 'ਚ ਇਸੇ ਤਰ੍ਹਾਂ ਮਿਲਣ ਹੈਗਾ ਆਪਸ 'ਚ। ਤੇ ਹੋਈ ਸੀ ਸੋ ਹੋਈ ਹੈ, ਝੁਕਣ ਦਾ ਮਤਲਬ ਪਛਤਾਵਾ ਕਰਨ ਦੀ ਕੋਈ ਲੋੜ ਨਹੀਂ, ਜਿਹੜੀ ਗੱਲ ਹੋਣੀ ਸੀ ਉਹ ਹੋ ਗਈ ਹੈ। ਮਤਲਬ ਮਕੂਲਾ ਸ਼ਾਇਰ ਇਸ ਗੱਲ ਨੂੰ ਮਤਲਬ ਆਪਣੇ ਫਿਲੋਸੋਫੀਕਲ ਪੁਆਇੰਟ ਆਫ ਵਿਊ ਨਾਲ ਦੇਖ ਰਿਹਾ ਕਿ ਜੋ ਗੱਲ ਹੋਈ ਆ, ਮਤਲਬ ਚੱਕ ਕੇ ਲੈ ਗਿਆ, ਉਹ ਠੀਕ ਹੋ ਗਈ ਆ, ਇਹ 'ਚ ਮਾੜੀ ਗੱਲ ਨਹੀਂ ਹੋਈ। ਜੋ ਮਸਤਕ ਵੁੜੀ ਕਲਾਮ, ਜੋ ਮੱਥੇ ਲਿਖੀ ਗੱਲ ਸੀਗੀ, ਉਹੀ ਗੱਲ ਹੋਈ ਹੈ। ਜਿਹੜਾ ਆਖਰੀ ਹੈ ਇਹਦਾ ਤੇ ਉਹੀ ਬਣਦਾ ਨਾ, ਮਾਏ ਮੋੜ ਜੇ ਸਕਨੀ ਹੈ ਮੋੜ, ਲਿਖੀ ਲੋਹ ਕਲਮ ਦੀ ਮਾਏ ਕਾਦਰ ਨੇ, ਮੋੜ ਜੇ ਸਕਨੀ ਹੈ ਮੋੜ, ਮਸਤਕ ਵੜੀ ਕਲਾਮ, ਜਿਹੜੀ ਮੱਥੇ ਤੇ ਕਲਾਮ ਲਿਖਿਆ ਗਿਆ ਉਹਨੂੰ ਕੌਣ ਮੋੜੇਗਾ।
ਨਹੀਂ ਇਹਦੀ ਵੀ ਬਰਖੁਦਾਰ ਦਾ ਵੀ ਹੈਗਾ, ਕੌਣ ਕਲਾਮਾ ਮੋੜੇ, ਇਸ ਤਰ੍ਹਾਂ ਦੀ ਲਾਈਨ ਇਹਦੀ ਆਪਣੀ ਵੀ ਹੈਗੀ। ਹਮ, ਬਿਲਕੁਲ ਸੋ ਮੈਂ ਮੇਰੇ ਮੁੱਤਫਿਕ ਖਿਆਲ ਹਾਂ ਨਾਲ ਤੁਹਾਡੇ ਨਾਲ ਜਿਹੜਾ ਅਮਰ ਜੀ, ਹਾਂਜੀ, ਮੈਂ ਤੁਹਾਡੇ ਨਾਲ ਟੋਟਲ ਮੁੱਤਫਿਕ। ਕਿਉਂਕਿ ਪਹਿਲਾਂ ਤੇ ਮਾਣੀ ਜਿਹੜੇ ਤਾਂ ਕਹਿ ਰਹੇ ਨੇ ਚੱਕ ਕੇ ਲੈ ਗਿਆ, ਮਾਰੋ ਉਹਨੂੰ, ਚੱਕ ਲਓ, ਪੜ ਲਓ, ਫਲਾਣਾ ਕਰੋ, ਸ਼ਾਇਰ ਨੇ ਆਪਣੀ ਫਿਲਾਸਫੀ ਵਿੱਚ ਐਡ ਕਰ ਦਿੱਤੀ ਆ ਕਿ ਜੋ ਨਸੀਬਾਂ ਦਾ ਲਿਖਣਾ ਸੀ ਉਹ ਹੋਇਆ, ਚੋਰ ਖੁਦ ਹੀ ਬੰਦੀ ਬਣ ਗਿਆ, ਕੈਦੀ ਹੋ ਗਿਆ, ਇਹ ਕੋਈ ਮਾੜੀ ਗੱਲ ਨਹੀਂ ਹੋਈ। ਇਹ ਉਹ ਸ਼ਾਇਰ ਜਿਹੜਾ ਉਸ ਗੱਲ ਨੂੰ ਕਹਿੰਦਾ ਕਿ ਬਹੁਤ ਵਧੀਆ ਗੱਲ ਹੋਈ ਹੈ। ਮਤਲਬ ਹੋ ਗਈ ਹੈ, ਹੋਣੀ ਹੈ, ਮਤਲਬ ਹੋ ਗਈ ਹੈ, ਚੰਗੀ ਹੋਈ ਹੈ, ਬੁਰੀ ਹੋਈ ਹੈ, ਲੇਕਿਨ ਹੋ ਗਈ ਹੈ। ਨਹੀਂ ਕਹਿੰਦਾ ਨਾ, ਐਬ ਨਹੀਂ ਇਸ ਗੱਲ ਵਿੱਚ, ਇਸ ਗੱਲ ਦੇ ਵਿੱਚ ਕੋਈ ਮਾੜੀ ਗੱਲ ਨਹੀਂ। ਜੋ ਹੋਣਾ ਸੀ ਉਹ ਹੋ ਗਿਆ, ਮੀਨਸ ਦੈਟਸ ਗੁੱਡ, ਸਮਥਿੰਗ ਲਾਈਕ ਦੈਟ। ਮੈਂ ਤਾਂ ਇਸੇ ਤਰ੍ਹਾਂ ਥੋੜਾ ਜਿਹਾ ਦੇਖਿਆ ਸੀ ਕਿ ਉਹਨੇ ਹਟ ਕੇ ਥੋੜੀ ਜਿਹੀ ਗੱਲ ਕੀਤੀ ਆ ਲੜਾਈ ਝਗੜੇ ਦੇ ਵਿੱਚ, ਚੱਕਣ ਚੁਕਾਉਣ ਦੇ ਵਿੱਚ। ਉਹਨੇ ਇਹ ਸੀ ਕਿਹਾ ਕਿ ਕੁਦਰਤ ਨੇ ਜੋ ਲਿਖਿਆ ਸੀ ਉਹ ਹੋਣਾ ਸੀ ਉਹ ਹੋ ਗਿਆ, ਇਹ ਚੰਗੀ ਗੱਲ ਹੋਈ ਹੈ। ਹਾਂ ਇਹ ਗੱਲਾਂ ਨਹੀਂ ਵਿਕਰਾ ਫਿੱਟ ਮੈਨੂੰ, ਮੈਂ ਇਹਦੇ ਨਾਲ ਨਹੀਂ ਹੈਗੀ ਗੱਲ, ਲੇਕਿਨ ਜੋ ਹੋ ਗਈ ਹੈ ਉਹਨੇ ਕਿਹਾ ਹੋਣੀ ਸੀ, ਹੋ ਗਈ ਹੈ, ਇਹਨੂੰ ਮੋੜ ਨਹੀਂ ਸਕਦਾ ਕੋਈ। ਲੇਕਿਨ ਜਿਹੜਾ ਅਮਰਜੀਤ ਕਹਿ ਰਹੇ ਨੇ ਉਹਦੇ ਹਿਸਾਬ ਨਾਲ ਤੇ ਉਹ ਮਿਰਜ਼ੇ ਨੂੰ ਜਿਹੜਾ ਹੈ ਉਹ ਮਿਰਜ਼ੇ ਨੂੰ ਉਹ ਜਿਹੜਾ ਨਾ ਮਾਫ ਕਰ ਰਿਹਾ ਇਹਦੇ ਵਿੱਚ। ਉਹਨੇ ਕਹਿੰਦਾ ਉਹਨੇ ਕੋਈ ਐਡੀ ਭੈੜੀ ਗੱਲ ਨਹੀਂ ਕੀਤੀ, ਠੀਕ ਕੀਤਾ। ਸਰ ਉਹ ਨਾ ਮਿਰਜ਼ੇ ਨੂੰ ਕਹਿ ਰਹੇ, ਨਾ ਉਹਨੂੰ ਸਾਹਿਬਾ ਨੂੰ ਕਹਿ ਰਹੇ, ਇਹ ਇਸ ਇਨਸੀਡੈਂਟ ਨੂੰ ਉਹ ਕਹਿ ਰਿਹਾ ਕਿ ਇਹ ਹੋਣੀ ਸੀ, ਹੋਣੀ ਦਾ ਇੱਕ ਵਾਕਿਆ ਲੈ ਰਿਹਾ ਤੇ ਕਹਿੰਦਾ ਹੋਣੀ ਤੇ ਹੋਣੀ ਸੀ, ਇੰਜ ਹੋਣੀ ਸੀ। ਹਾਂ ਹਾਂ ਠੀਕ ਸਹੀ ਹੈ, ਹਾਂ ਜੀ। ਅੱਛਾ, ਫਿਰ ਅਗਲਾ ਸ਼ੁਰੂ ਕਰੋ ਤੁਸੀਂ ਗੌਰ ਸਾਹਿਬ। ਜੀ ਕਲਾਮ ਮਿਰਜ਼ਾ 149। ਮਿਰਜ਼ਾ ਕਰੇ ਮੁਲਾਮਤਾਂ ਸਾਹਿਬਾ ਤਾਈ ਜਾ, ਤਵਾਦੋ ਹੋਣ ਵਿਹਾਰ ਦੇ ਮੂਰਖ ਉਹ ਸਦਾ, ਬੇਲੇ ਨੂੰ ਅਗਲਾਈ ਕੇ ਹੱਥੀਂ ਕੌਣ ਬੁਝਾ, ਮਹੀਨੇ ਸੁਣ ਕੇ ਖਬਰ ਹੋ ਹੱਥੋਂ ਮਿਲਸਨ ਆ। ਹਾਂ ਮਹਿਣੇ ਆ, ਮਹਿਣੇ ਲੋਕਾਂ ਮਹੀਨੇ ਦੇ ਮਹਿਣੇ। ਮਹੀਨੇ ਮਹੀਨੇ ਜੀ ਜੀ ਹਾਂ ਮਹੀਨੇ। ਇਹ ਜਿਹੜਾ ਨਾ ਬੰਦ ਇਹ ਮੁਸ਼ਤਾਕ ਸੂਫੀ ਸਾਹਿਬ ਕਹਿ ਰਹੇ ਨੇ, ਅਤੇ ਜ਼ਰਾ ਤੁਹਾਡੇ ਵਿਚਾਰ ਵੀ ਚਾਹੀਦੇ ਨੇ। ਉਹ ਕਹਿ ਰਹੇ ਨੇ ਕਿ 149 ਜਿਹੜਾ ਕਲਾਮ ਮਿਰਜ਼ਾ ਹੈ, ਇਹ ਕਲਾਮ ਮਿਰਜ਼ਾ ਨਹੀਂ ਹੈਗਾ, ਬਲਕਿ ਇਹ ਕਲਾਮ ਸਾਹਿਬਾ ਹੈਗਾ। ਕਹਿ ਰਿਹਾ ਕਿ ਸਾਹਿਬਾਂ ਕਰੇ ਮੁਲਾਮਤਾਂ ਮਿਰਜ਼ਾ ਤਾਈ ਜਾ। ਇਹ ਜਿਹੜਾ ਇਹਦੀ ਅਸੀਂ ਮੈਨੇ ਕਰ ਲੈਂਦੇ ਆ, ਤੁਸੀਂ ਇਹਨੂੰ ਡਿਸਾਈਡ ਕਰੋ ਕਿ ਇਹ ਮਿਰਜ਼ਾ ਗੱਲ ਕਰ ਰਿਹਾ ਹੈ ਕਿ ਸਾਹਿਬਾਂ ਕਰ ਰਹੀ ਹੈ। ਕਵਾਦੋ ਹੈਗਾ ਮਤਲਬ ਹੈ ਨਾ ਬੇਗੈਰਤ, ਪੜਵੇ। ਕਵਾਦੋ ਹੋਣ ਵਿਹਾਰ ਦੇ, ਵਿਹਾਰ ਮਾਨੇ ਸਿਸਟਮ ਜਿਹੜਾ ਚੱਲ ਰਿਹਾ, ਮੌਜੂਦਾ ਸਿਸਟਮ, ਦੂਜਿਆਂ ਨਾਲ ਵਰਤਣ ਦਾ ਤਰੀਕਾ, ਵਿਹਾਰ। ਉਹ ਬੇਗੈਰਤ ਨੇ ਜਿਹੜੇ ਮੂਰਖ, ਉਹ ਸਦਾ ਲਈ ਬੇਲੇ ਨੂੰ ਅੱਗ ਲਾਈ ਕੇ ਹੱਥੀ ਕੋ, ਜਿਹੜਾ ਬੇਲੇ ਨੂੰ ਅੱਗ ਲਾਏਗਾ ਉਹਨੂੰ ਕੌਣ ਫਿਰ ਹੱਥ ਨਾਲ ਬੁਝਾ ਸਕਦਾ ਹੈ। ਮੈਨੇ ਸੁਣ ਕੇ ਖਬਰ ਉਹ ਹੱਥੋਂ ਮਿਲਸਣ ਆ। ਜਦੋਂ ਮੈਣੇ ਉਹਨਾਂ ਨੂੰ ਪੈਣਗੇ, ਇਹ ਆਪਣੇ ਕਬੀਲੇ ਦੀ ਗੱਲ ਕਰ ਰਹੀ ਹੈ, ਮਾਣੀਆਂ ਦੀ, ਉਹ ਫਿਰ ਜਿਹੜਾ ਹੱਥੀ ਯਾਨੀ ਕਿ ਉਹ ਅਟੈਕ ਕਰਨ ਆਣਗੇ, ਹੱਥੀ ਮਿਲਸਣ ਆ, ਫਿਰ ਉਹ ਹੱਥੀ ਪੈਣਗੇ ਜਾਂ ਹੱਥੀ ਮਿਲਣ ਆਣਗੇ। ਤੇ ਤੁਹਾਨੂੰ ਕੀ ਲੱਗਦਾ ਹੈ, ਮਿਰਜ਼ਾ ਕਹਿ ਰਿਹਾ ਹੈ ਕਿ ਸਾਹਿਬਾ ਕਹਿ ਰਹੀ? ਇਹ ਸਾਹਿਬਾਂ ਦੇ ਹੱਥੋਂ ਕੋਲੋਂ ਜ਼ਿਆਦਾ ਜਚਦੀ ਫਿੱਟ ਹੁੰਦੀ ਹੈ ਗੱਲ, ਸਾਹਿਬਾਂ ਦੇ ਹਾਂ ਮੈਨੂੰ ਵੀ ਲੱਗ ਰਿਹਾ ਹੈ, ਕਿਉਂਕਿ ਬੇਲੇ ਨੂੰ ਅੱਗ ਲਾਈ ਕੇ ਹੱਥੀ ਕੌਣ ਬੁਝਾ, ਮਿਰਜ਼ਾ ਇਹ ਗੱਲ ਨਹੀਂ ਕਰ ਸਕਦਾ। ਇਹਦੇ ਵਿੱਚ ਜਿਹੜਾ ਹੈ ਉਹ ਸਾਹਿਬਾਂ ਹੀ ਲੱਗ ਰਹੀ ਹੈ ਮੈਨੂੰ, ਕਿ ਉਹੀ ਇਹ ਕਹਿ ਰਹੀ ਹੈ ਕਿ ਜੇ ਉਹਨਾਂ ਨੇ ਬੇਲੇ ਨੂੰ ਅੱਗ ਲਾਈ, ਜੇ ਉਹ ਆਏ ਔਰ ਜਿਨ੍ਹਾਂ ਮੈਣੇ ਉਹਨਾਂ ਨੂੰ ਮੈਣੇ ਸੁਣ ਕੇ ਉਹ ਫਿਰ ਹੱਥੋਂ ਮਿਲਸਣ ਆ, ਉਹ ਜਿਹੜੇ ਨੇ ਫਿਰ ਉਹ ਆਪਣਾ ਕੋਈ ਹਿਸਾਬ ਕਰਨਗੇ, ਹਿਸਾਬ ਕਰਨ ਆਣਗੇ। ਤੇ ਇਹਦਾ ਮਤਲਬ ਮੈਨੂੰ ਨਜ਼ਰ ਨਹੀਂ ਆ ਰਿਹਾ ਵੈਸੇ, ਹੱਥੋਂ ਮਿਲਸਣ ਆ ਦਾ ਕੀ ਮਤਲਬ ਹੈ, ਲੇਕਿਨ ਵਾਜ਼ਿਹ ਤੇ ਇਹੀ ਲੱਗ ਰਿਹਾ ਕਿ ਹੱਥੀ ਜਿਹੜੇ ਨਾ ਫਿਜ਼ੀਕਲੀ they will confront us, physically ਸਾਨੂੰ ਕਨਫਰੰਟ ਕਰਨਗੇ।
ਹੱਥੀ ਪੈਣਾ ਤੇ ਸੁਣਿਆ ਪੰਜਾਬੀ ਦਾ, ਤੇ ਗੋਹਰ ਸਾਹਿਬ ਨੇ ਵੀ ਸੁਣਿਆ ਹੋਏਗਾ, ਅਮਰਜੀਤ ਨੇ ਵੀ। ਹੱਥੀ ਪੈਣਾ ਹੁੰਦਾ ਕਿ ਲੜਾਈ ਲਈ, ਫਿਜ਼ੀਕਲ ਲੜਾਈ ਕਰਨਾ। ਹਾਂਜੀ, ਮਿਲਸਨ ਦਾ ਮਤਲਬ ਮਿਲਣਗੇ ਸਾਨੂੰ, ਹੱਥਾਂ ਦੇ ਹੱਥੋਂ ਹੱਥੀ ਮਿਲਣਗੇ, ਹਾਂ, ਹੱਥੋਂ ਹੱਥੀ ਮਿਲਣਗੇ, ਮਤਲਬ ਇਹੀ ਹੈ ਲੜਾਈ ਕਿ ਕਰਨਗੇ। ਹਾਂ, ਫਿਜ਼ੀਕਲੀ ਜਿਹੜਾ ਨਾ ਉਹ ਸਾਨੂੰ ਮਿਲਣਗੇ, ਕਨਫਰੰਟ ਕਰਨਗੇ। ਹਾਂਜੀ, ਮਿਲਣਾ ਜਿਹੜਾ ਉਹ ਇਹ ਵੀ ਹੁੰਦਾ ਕਿ ਲੜਾਈ ਦੇ ਵਿੱਚ ਬਰਾਬਰ ਆ ਕੇ ਅਟੈਕ ਕਰਨਾ। ਮੈਂ ਤੈਨੂੰ ਹਾਂਜੀ, ਮਿਲਾਂਗਾ, ਮੈਂ ਤੈਨੂੰ ਟੱਕਰਾਂਗਾ। ਇਹ ਵੀ ਕਾਮਨ ਹੈ ਪੰਜਾਬੀ ਦੇ ਵਿੱਚ ਤਾਂ, ਕਿ ਕਿਸੇ ਨੂੰ ਹੱਥ ਦਿਖਾਉਣੇ ਨਾ, ਇਹਨੂੰ ਹੱਥ ਦਿਖਾ, ਫਿਰ ਜਰਾ ਆਪਣੇ ਜਰਾ ਥੋੜਾ ਜਿਹਾ ਹੱਥ ਦਿਖਾਉਣ ਦਾ ਮਤਲਬ ਹੈ ਕਿ ਜਰਾ ਕਨਫਰੰਟ ਕਰ ਇਹਨੂੰ। ਇਹ ਉਹਨਾਂ ਦੀ ਸੂਫੀ ਸਾਹਿਬ ਦੀ ਮੈਨੂੰ ਸਹੀ ਲੱਗ ਰਹੀ ਹੈ ਕਿ ਸਾਹਿਬਾਂ ਦਾ ਹੀ ਕਲਾਮ ਹੈ, ਤੇ ਸਾਹਿਬਾ ਕਰੇ ਮਲਾਮਤਾਂ ਮਿਰਜ਼ਾ ਤਾਈ ਜਾ। ਇਹ ਉਹ ਆਪਸ ਚ ਬੋਲ ਰਹੇ ਨੇ, ਕਵਾਦੋ ਹੋਣ ਵਿਹਾਰ ਦੇ, ਬੇਗੈਰਤ ਨੇ ਉਹ, ਮੂਰਖ ਨੇ ਸਦਾ। ਇਹ ਉਹਨਾਂ ਨੂੰ ਕਹਿ ਰਹੀ ਹੈ ਸ਼ਾਇਦ, ਜਿਹੜੇ ਉਹਨਾਂ ਨੂੰ ਹੁਣ ਮਾਰਨ ਆ ਰਹੇ ਨੇ, ਕਿ ਬੇਲੇ ਨੂੰ ਹੱਥ ਲਾਈ ਕੇ ਹੱਥੀ ਕੋਲ ਪੁਜਾ। ਇਹ ਉਹ ਲੋਕ ਨੇ, ਮੂਰਖ ਨੇ, ਜਿਹੜੇ ਬੇਲੇ ਨੂੰ ਹੱਥ ਅੱਗ ਲਾਉਣਗੇ ਤੇ ਫਿਰ ਇਹ ਅੱਗ ਬੁਝੇਗੀ ਕਿਵੇਂ। ਇਹ ਤਾਂ ਬੜੀ ਥੋੜੀ ਜਿਹੀ ਪ੍ਰੈਗਨੈਂਟ ਹੈ ਲਾਈਨ, ਬੜੀ ਹੈ ਇੱਕ ਦੇ ਵਿੱਚ। ਜਦੋਂ ਇਹ ਦੋਵਾਂ ਨੂੰ ਮਾਰ ਦਿੱਤਾ ਜਾਏਗਾ ਤੇ ਫਿਰ ਅੱਗੇ ਜਦੋਂ ਖਰਲਾ ਦਾ ਕਬੀਲਾ ਆਏਗਾ, ਆ ਕੇ ਸਾਹਿਬਾਂ ਦਾ ਸ਼ਹਿਰ ਨੂੰ ਸਾੜ ਦੇਗਾ, ਤੇ ਇਹੀ ਜਿਹੜੀ ਅੱਗ ਲੱਗੇਗੀ ਫਿਰ ਇਹਨੂੰ ਕੌਣ ਬੁਝਾਏਗਾ। ਜੋ ਟ੍ਰਾਈਬਸ ਦੀ ਜਿਹੜੀ ਗੱਲ ਹੈ, ਲੜਾਈ ਹੈ, ਇਹ ਸਭ ਬੜਾ ਸਟਲ ਇਸ਼ਾਰਾ ਉਹਦੇ ਵੱਲ ਵੀ ਕਰ ਰਹੀ ਹੈ। ਠੀਕ ਹੈ, ਬਿਲਕੁਲ ਸਹੀ ਗੱਲ ਹੈ। ਇਹਦੇ ਚ ਮੇਰਾ ਖਿਆਲ ਹੈ ਇਹ ਜੀ, ਜੀ। ਇਨਸੀਡੈਂਟ ਹੀ ਡਿਸਕ੍ਰਾਈਬ ਹੋ ਰਿਹਾ, ਕੋਈ ਐਡੀ ਵੱਡੀ ਫਿਲਾਸਫੀ ਨਹੀਂ ਵਿੱਚ ਇਹਦੇ ਚ ਕਿਸੇ ਕਿਸਮ ਦੀ, ਇਹ ਸਟੋਰੀ ਚੱਲ ਰਹੀ ਹੈ, ਡਾਇਲੌਗਸ। ਹਾਂ, ਲੇਕਿਨ ਇਸ ਟਾਈਮ ਉਹ ਬੇਲੇ ਚ ਨੇ ਨਾ, ਜਿੱਥੇ ਉਹ ਠਹਿਰੇ ਨੇ, ਸਟੇ ਕਰ ਰਹੇ ਨੇ, ਉਹ ਬਾਹਰ ਹੈ, ਜੰਗਲ ਹੈ, ਉੱਥੇ ਉਹਨਾਂ ਨੇ ਸਟੇ ਕੀਤਾ। ਉਹ ਕਹਿੰਦਾ ਜੀ ਜੇ ਇਹਨਾਂ ਨੇ ਅੱਗ ਲਾਈ ਇਹਨੂੰ, ਔਰ ਉਹ ਅੱਗ ਉਹਨਾਂ ਨੇ ਲਾਣੀ ਹੈ, ਮਿਰਜ਼ੇ ਨੂੰ ਉਹਨਾਂ ਨੇ ਅੱਗ ਦੇ ਵਿੱਚ ਸਾੜ ਕੇ ਹੀ ਮਾਰਨਾ ਹੈਗਾ। ਉਹ ਆਲਰੇਡੀ ਉਹ ਪ੍ਰਿਡਿਕਟ ਕਰ ਰਹੀ ਹੈ ਕਿ ਇਹ ਹੋਣ ਜਾ ਰਿਹਾ ਹੈ। ਜੀ ਉਸ ਤਰ੍ਹਾਂ ਵੀ ਪੜੀਏ, ਸਾਹਿਬਾਂ ਕਰੇ ਮਲਾਮਤਾਂ, ਸਾਹਿਬਾਂ ਮਿਰਜ਼ਾ ਤਾਈ ਜਾ, ਕੁਆਦੋ ਹੋਣ ਵਿਹਾਰ ਦੇ, ਮੂਰਖ ਹੋ ਸਦਾ। ਕਿ ਉਹਨੂੰ ਜਾ ਕੇ ਕਹਿ ਰਹੀ ਹੈ ਕਿ ਕੁਆਦੋ ਹੋਣ ਵਿਹਾਰ ਦੇ, ਜਿਹੜੇ ਵਾਦੇ ਵਿਹਾਰ, ਵੈਸੇ ਕ੍ਰੈਡੀਬਿਲਿਟੀ ਵੀ ਹੁੰਦੀ ਹੈ ਕਿ ਇਹਦਾ ਵਿਹਾਰ ਚੰਗਾ ਹੈ, ਲੇਕਿਨ ਵਿਹਾਰ ਉਹ ਜਿਹੜਾ ਇੱਕ ਰਵਾਇਤੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਦੁਨੀਆਦਾਰੀ ਦੀ, ਉਹ ਵੀ ਹੋ ਸਕਦਾ। ਕੁਆਦੋ ਹੋਣ ਵਿਹਾਰ ਦੇ, ਮੂਰਖ ਹੋ ਸਦਾ, ਤੇ ਵਿਹਾਰ ਦੇ ਮੂਰਖ ਹੋ ਸਦਾ। ਜਿਹੜੇ ਉਹਨੂੰ ਵਿਹਾਰ ਨੂੰ ਤੋੜ ਦਿੰਦੇ ਨੇ ਉਹ ਫਿਰ ਮੂਰਖ ਹੀ ਹੋਏ, ਤੇ ਉਹ ਫਿਰ ਇਹ ਜਿਹੜੇ ਵਿਹਾਰ ਨੂੰ ਤੋੜਦੇ ਨੇ, ਮਾਸ਼ਰਤੀ ਜਿਹੜਾ ਇੱਕ ਸਮਾਜੀ ਵਿਹਾਰ ਚੱਲ ਰਿਹਾ ਹੁੰਦਾ ਹੈ, ਇਹਦਾ ਮਤਲਬ ਉਹ ਬੇਲੇ ਨੂੰ ਆਪ ਅੱਗ ਲਾ ਦਿੰਦੇ ਨੇ। ਤੇ ਉਹ ਅੱਗ ਉਹ ਹੈ ਜਿਹੜੀ ਮੁਹੱਬਤ ਦੀ ਅੱਗ, ਇਸ਼ਕ ਦੀ ਅੱਗ, ਕਹਿੰਦੇ ਨੇ ਕੌਣ ਲਗਾਏ ਤੇ ਕੌਣ ਬੁਝਾਏ। ਇਹਨੂੰ ਬੁਝਾ ਕੋਈ ਨਹੀਂ ਸਕਦਾ। ਮੈਨੇ ਸੁਣ ਕੇ ਖਬਰ ਉਹ ਹੱਥੋਂ ਮਿਸਨ ਆ, ਤੇ ਉਹ ਆਪ ਹੀ ਦੱਸ ਰਹੀ ਹੈ ਆ ਕਿ ਵੀ ਇਹ ਹੁਣ ਖਬਰ ਜਦੋਂ ਉੱਥੇ ਪਹੁੰਚੇਗੀ ਤੇ ਹੁਣ ਉਹ ਹੱਥੋਂ ਹੱਥੀਂ ਆ ਕੇ ਮਿਲਣਗੇ ਉਹ ਸਾਨੂੰ, ਤੇ ਇਹਦਾ ਅੰਜਾਮ ਫਿਰ ਅੱਗੇ ਜੋ ਹੋਏਗਾ ਉਹ ਤੇ ਹੋਏਗਾ। ਅਮਰ ਜੀ ਤੁਸੀਂ ਦੱਸੋ ਸਰ। ਅੱਛਾ, ਮਲਾਮਤਾਂ ਦਾ ਕੀ ਮਤਲਬ ਹੈ? ਮਲਾਮਤ ਤੇ ਹੁੰਦਾ ਕਿਸੇ ਨੂੰ ਬੁਰਾ ਭਲਾ ਕਹਿਣਾ, ਕੰਡੈਮ ਕਰਨਾ, ਨਿੰਦਿਆ ਕਰਨਾ। ਓਕੇ, ਆਈ ਸੀ। ਬਲਕਿ ਤੁਸੀਂ ਮਹਿਲ ਸ਼ਾਹ ਹੁਸੈਨ ਪੜ੍ਹਿਆ ਹੈ ਮਨਜ਼ੂਰ ਇਜਾਜ਼ ਸਾਹਿਬ ਕੋਲੋਂ, ਤੇ ਸ਼ਾਹ ਹੁਸੈਨ ਨੂੰ ਮਲਾਮਤੀ ਵੀ ਕਹਿੰਦੇ ਸੀ। ਮਲਾਮਤੀ ਫਿਰਕਾ, ਹਾਂਜੀ ਜੀ ਜੀ। ਹਾਂ, ਮਲਾਮਤੀ ਫਿਰਕਾ ਵੀ ਹੈ, ਉਹ ਮਲਾਮਤੀ ਕਹਿੰਦੇ ਸੀ ਉਹਨੂੰ, ਕਿ ਸਾਰੇ ਉਹਨੂੰ ਬੁਰਾ ਭਲਾ ਕਹਿੰਦੇ ਸੀ। ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲੱਖ, ਬੁੱਲੇ ਸ਼ਾਹ ਦੀ। ਜੀ ਜੀ। ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ। ਹਾਂ, ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲੱਖ, ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆ। ਤੇ ਜਿਹੜੇ ਕਹਿੰਦੇ ਨੇ ਉਹੀ ਹੁੰਦੇ ਨੇ। ਅੱਛਾ, ਇਹਨੂੰ ਵੈਸੇ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਮਿਰਜ਼ਾ ਕਹਿ ਰਿਹਾ ਹੋਵੇ ਕਿ ਮਿਰਜ਼ਾ ਸਾਹਿਬਾਂ ਨੂੰ ਜਾ ਕੇ ਇੱਕ ਕਿਸਮ ਦਾ ਮਲਾਮਤਾਂ ਕਰ ਰਿਹਾ,
ਕਿਉਂਕਿ ਮੇਰੇ ਖਿਆਲ ਸਾਹਿਬਾਂ ਦਾ ਵੀ ਇਹ ਲੱਗਦਾ ਨਾ ਕਿ ਹੁਣ ਥੋੜਾ ਜਿਹਾ ਮਾਈਂਡ ਚੇਂਜ ਹੋ ਰਿਹਾ, ਤੇ ਉਹਨੂੰ ਮਿਰਜ਼ਾ ਕਹਿ ਰਿਹਾ ਕਿ ਉਹ ਬੇਗੈਰਤ ਲੋਕ ਨੇ, ਉਹ ਮੂਰਖ ਹੁੰਦੇ ਜਿਹੜਾ ਆਪਣਾ ਵਿਹਾਰ ਛੱਡ ਕੇ, ਔਰ ਮੈਂ ਖੁਦ ਬੇਲੇ ਨੂੰ ਅੱਗ ਲਾ ਕੇ ਕੌਣ ਬੁਝਾ ਸਕਦਾ। ਤੇ ਮਿਹਣੇ ਸੁਣ ਕੇ ਖਬਰ ਉਹ ਹੱਥੋਂ ਮਿਲਸਣ ਆ, ਜਦੋਂ ਉਹਨਾਂ ਨੇ ਉਹ ਖਬਰ ਸੁਣਨੀ ਹੈ ਮਿਹਣੇ, ਉਹ ਹੱਥੋਂ ਹੱਥੀ ਆ ਕੇ ਮੈਨੂੰ ਕਨਫਰੰਟ ਕਰਨਗੇ। ਸੋ ਮੇਰਾ ਖਿਆਲ ਇਹ ਵੀ ਕਹਿ ਸਕਦੇ ਆ ਕਿ ਜਦੋਂ ਸਾਹਿਬਾਂ ਦਾ ਥੋੜਾ ਮਾਈਂਡ ਚੇਂਜ ਹੋ ਰਿਹਾ, ਤੇ ਉਹ ਉਹਨੂੰ ਸਾਹਿਬਾਂ ਨੂੰ ਕਨਫਰੰਟ ਕਰ ਰਿਹਾ ਕਿ ਤੂੰ ਕੀ ਗੱਲ ਕਰਨੀ ਆ, ਬੇਗੈਰਤ ਥੋੜ੍ਹਾ ਅਸੀਂ ਆਪ ਬੇਲੇ ਨੂੰ ਅੱਗ ਲਾ ਕੇ ਆਪ ਹੀ ਥੋੜ੍ਹਾ ਬੁਝਾਉਣੀ ਅਸੀਂ। ਮਤਲਬ ਇਟ ਕੈਨ ਬੀ ਆਲਸੋ ਫਰੋਮ ਮਿਰਜ਼ੇ ਦਾ ਕਲਾਮ ਵੀ ਹੋ ਸਕਦਾ। ਹਾਂ ਨਹੀਂ ਠੀਕ ਹੈ, ਸਹੀ ਕਹਿ ਰਹੇ ਹੋ ਤੁਸੀਂ। ਲੇਕਿਨ ਥੋੜਾ ਜਿਹਾ ਉਹਦੇ ਨਾਲ ਜ਼ਿਆਦਾ ਸਿੱਧਾ ਹੋ ਜਾਂਦਾ ਅਗਰ ਸਾਹਿਬਾਂ ਦਾ ਹੋਵੇ, ਲੇਕਿਨ ਮਿਰਜ਼ੇ ਦਾ ਵੀ ਹੋ ਸਕਦਾ ਬਿਲਕੁਲ। ਉਹਦੀ ਥਿੰਕਿੰਗ ਹੋ ਸਕਦੀ ਹੈ ਕਿ ਉਹ ਖੁਦ ਕਹਿ ਰਿਹਾ ਕਿ ਉਹ ਇਹ ਪ੍ਰੈਡਿਕਟ ਕਰ ਰਿਹਾ ਜੋ ਸਾਹਿਬਾਂ ਪ੍ਰੈਡਿਕਟ ਕਰ ਰਹੀ ਹੈ, ਸੇਮ ਤਰੀਕੇ ਨਾਲ ਉਹ ਵੀ ਕਹਿ ਰਿਹਾ ਕਿ ਹਾਂ ਜੀ ਇਹ ਹੋਣ ਜਾ ਰਿਹਾ ਹੈਗਾ, ਇਹ ਹੋਣਾ, ਅੱਗ ਲਾਉਣਗੇ ਉਹ। ਔਰ ਜਦੋਂ ਉਹਨਾਂ ਨੂੰ ਕਿਉਂਕਿ ਮਿਲੇਗੀ ਸਾਹਿਬਾਂ ਦਾ ਖਬਰ, ਵੀ ਇਹਦੀ ਸਟੋਰੀ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਕਿ ਸਾਹਿਬਾਂ ਦਾ ਵੀ ਚੇਂਜ ਆਫ ਮਾਈਂਡ ਜਿਹੜਾ ਹੋਇਆ, ਆਲ ਆਫ ਸਡਨ ਤਾਂ ਨਹੀਂ ਹੋਇਆ। ਪਹਿਲਾਂ ਵੀ ਕਹਿ ਰਹੇ ਹੋਗੇ ਥੋੜਾ ਥੋੜਾ ਅਸੀਂ ਗਲਤ ਕੀਤਾ, ਕਰ ਜਾਣਾ ਚਾਹੀਦਾ ਸੀ, ਮੇਰੇ ਅਵੀਰ ਹੈ, ਫਲਾਨਾ ਹੈ। ਮੇਰਾ ਖਿਆਲ ਇਹ ਮਿਰਜ਼ਾ ਉਹਨੂੰ ਕਹਿ ਰਿਹਾ ਸਾਹਿਬਾਂ ਨੂੰ ਕਿ ਤੂੰ ਇਹ ਐਵੇਂ ਨਾ ਗੱਲ ਜਿਹੜੇ ਬੇਗੈਰਤ ਲੋਕ ਹੁੰਦੇ ਆ ਉਹ ਮੂਰਖ ਲੋਕ ਹੁੰਦੇ ਆ, ਆਪਣੇ ਆਪ ਹੱਥੀਂ ਅੱਗ ਲਾ ਕੇ ਕੌਣ ਬੁਝਾ ਸਕਦਾ ਮੈਂ। ਵੈਸੇ ਮੇਰਾ ਖਿਆਲ ਹੈ ਕਿ ਸਾਹਿਬਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਵੀ ਮੈਂ ਡਿਸਐਗਰੀ ਕਰਨੀ ਆ ਮਿਰਜ਼ੇ। He was all willing every time। ਕਿਉਂ ਜ਼ੁਬੈਰ ਜੀ? ਹਾਂ ਵਿਲਿੰਗ ਸੀ, ਲੇਕਿਨ ਜਦੋਂ ਘੋੜੀ ਤੇ ਬੈਠਦੀ ਹੈ ਤੇ ਫਿਰ ਉਹਨੂੰ ਥੋੜਾ ਜਿਹਾ ਰਿਗਰੈਟ ਨਹੀਂ ਕਰਦੀ, ਲੇਕਿਨ ਉਹਨੂੰ ਆਪਣਾ ਪਿਛਲਾ ਯਾਦ ਆਉਂਦਾ ਹੈ ਬਹੁਤ ਸ਼ਿੱਦਤ ਦੇ ਨਾਲ। ਲੇਕਿਨ ਉਹ ਪਿੱਛੇ ਬੈਲੈਂਸ ਦੇਖਦੀ ਹੈ, ਰੱਖਦੀ ਬਾਰ ਬਾਰ ਪਿੱਛੇ ਦੇਖਦੀ, ਟਾਹਲੀਆਂ ਤੇ ਖੂਹ ਤੇ ਸਭਰਾਂ ਨੂੰ ਦੇਖਦੀ ਪਿੱਛੇ। ਲੇਕਿਨ ਉਹ ਦੋਨਾਂ ਨੂੰ ਨਾਲ ਲੈ ਕੇ ਚੱਲਣਾ, ਇਹੀ ਤੇ ਸਾਹਿਬਾਂ ਦਾ ਕਰੈਕਟਰ ਸੀ ਕਿ ਉਹ ਆਪਣੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦੀ ਸੀ ਤੇ ਮਿਰਜ਼ੇ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦੀ ਸੀ। ਉਹਨੇ ਇੱਕ ਆਈਡੀਅਲ ਵਰਲਡ ਕ੍ਰੀਏਟ ਕੀਤੀ ਜਿਹਦਾ ਉਹਦੇ 'ਚ ਖਿਆਲ ਸੀ ਕਿ ਮੈਂ ਵਿਹਾਰ ਤੋੜ ਵੀ ਦਾਂਗੀ ਨਾ, ਇਹ ਬੇਲੇ 'ਚ ਅੱਗ ਲਾ ਵੀ ਦਾਂਗੀ ਤੇ ਐਸਾ ਨਹੀਂ ਹੋਏਗਾ, ਮੇਰੇ ਭਰਾ ਭੈਣ ਵੀ ਮੇਰੇ ਨਾਲ ਚੱਲ ਪੈਣਗੇ ਤੇ ਮਿਰਜ਼ਾ ਵੀ ਮੈਨੂੰ ਮਿਲ ਜਾਏਗਾ। ਔਰ ਉਹ ਨਹੀਂ ਹੋਇਆ। ਹਾਂ ਉਹ ਉਦੋਂ ਐ ਲੱਗਦਾ ਸੀ ਕਿ ਉਹ ਰਿਸ਼ਤੇਦਾਰ ਹੈ ਮਿਰਜ਼ਾ, ਤੇ ਉਹ ਸਾਰੇ ਮੰਨ ਜਾਣਗੇ, ਮੈਂ ਇਹਨੂੰ ਰਿਜ਼ੋਲਵ ਕਰ ਲਵਾਂਗੀ, ਸ਼ਾਇਦ ਮੈਂ ਇਹਨੂੰ ਮਸਲੇ ਨੂੰ ਹੱਲ ਕਰ ਲਾਂਗੀ, ਜਾਂ ਜੀ ਜੀ। ਉਹ ਇਸ ਹੱਦ ਤੱਕ ਨਹੀਂ ਜਾਣਗੇ। ਇਹ ਥੋੜੀ ਜਿਹੀ ਉਹਨੂੰ ਆਸ ਹੈ ਸੀ। ਅੱਛਾ ਅੱਗੇ ਚਲਿਏ ਫਿਰ। ਹਾਂਜੀ ਮੈਂ ਪੜ੍ਹਦਾ। ਹਾਂਜੀ ਪੜ੍ਹੋ। 150 ਸਾਹਿਬਾਂ ਦੀ ਨਸੀਹਤ। ਸਾਹਿਬਾਂ ਦੀ ਨਸੀਹਤਾਂ ਚੱਲ ਅਗਾਂਹ ਤੋਰ, ਸਾਹਿਬਾਂ ਦੇ ਨਸੀਹਤਾਂ ਚੱਲ ਅਗਾਂਹ ਤੋਰ, ਮਾਹਨੀ ਜ਼ਾਹਰ ਖਾਨ ਮਤ ਮਿਲਨ ਮਜੂਹਾਂ ਜੋੜ, ਚੋਰੀ ਕਰਕੇ ਨੀਰ ਤਰ ਬੈਠ ਨਾ ਰਹਿੰਦੇ ਚੋਰ। ਉਹ ਚੋਰੀ ਕਰਕੇ ਨੀਰ ਤਰ ਬੈਠ ਨਾ ਰਹਿੰਦੇ ਚੋਰ, ਕੰਢੇ ਉੱਤੇ ਆਈ ਕੇ ਆਪਣਾ ਆਪ ਨਾ ਬੋੜ। ਹਾਂਜੀ, ਸਾਹਿਬਾਂ ਦੇ ਨਸੀਹਤਾਂ, ਇੱਥੋਂ ਕੌਮਾ ਆਏਗਾ, ਇੱਥੋਂ ਗੈਪ ਹੈ ਥੋੜਾ। ਸਾਹਿਬਾਂ ਦੇ ਨਸੀਹਤਾਂ ਮੱਤਾਂ ਦੇ ਰਹੀ ਹੈ, ਨਸੀਹਤਾਂ ਕਰ ਰਹੀ ਹੈ ਮਿਰਜ਼ੇ ਨੂੰ, ਚੱਲ ਅਗਾਹਾਂ ਤੋੜ, ਚਲਾ ਅੱਗੇ ਚਲਾ। ਅਜੇ ਘੋੜੇ ਤੇ ਹੀ ਨੇ, ਉਹ ਥੱਲੇ ਨਹੀਂ ਉਤਰੇ, ਘੋੜੀ ਤੇ ਹੀ। ਮਾਣੀ ਤਾਹਰ ਖਾਂ, ਮਾਣੀ ਜਿਹੜਾ ਤਾਹਰ ਖਾਂ ਜਿਹੜਾ ਹੈ ਚੱਦੜਾਂ ਦਾ ਸਰਦਾਰ ਹੈ, ਜਿਹਦੀ ਸਾਹਿਬਾਂ ਨਾਲ ਮੰਗਣੀ ਹੋਈ ਹੈ, ਉਹ ਜੰਝ ਲੈ ਕੇ ਖੀਵੇ ਆਇਆ ਹੋਇਆ ਹੈ। ਮਤ ਮੈਨੇ ਹੁੰਦਾ ਐਸਾ ਨਾ ਹੋ ਜਾਏ, ਮਾਣੀ ਤਾਹਰ ਖਾਂ ਮਤ ਮਿਲਣ ਮਜੂਹਾਂ ਮੋੜ, ਕਿਤੇ ਇੰਜ ਨਾ ਹੋ ਜਾਵੇ। ਮਜੂਹਾਂ ਮੈਨੇ ਹੁੰਦਾ ਇਹਨਾਂ ਨੇ ਲਿਖਿਆ ਅੰਦਰਲਾ ਵਿਚਲਾ, ਲੇਕਿਨ ਜਿਹੜਾ ਦੂਸਰੇ ਮੇਰੇ ਕੋਲ ਮਾਣੇ ਹੈਗੇ ਨੇ, ਉਹ ਹੈਗੇ ਨੇ ਆਪਣਾ ਮਜੂਹਾਂ ਕਿੱਥੇ ਚਲਾ। ਅੱਛਾ ਜੀ, ਮਜੂਹਾਂ ਜੀ ਹੈਗਾ, ਮਜੂਹਾ ਦੀ ਜਮਾ, ਇਕੱਠ, ਮਨਸੂਬਾ,
ਸਾਜ਼ਿਸ਼ ਇਹ ਮੈਨੂੰ ਜ਼ਿਆਦਾ ਲੱਗਦਾ ਹੈ ਕਿ ਬਾਣੀ ਤੇ ਤਾਹਿਰ ਖਾਂ ਜਿਹੜਾ ਉਹਦਾ ਮੰਗੇਤਰ ਹੈ, ਮਤ ਮਿਲਣ ਮਜੂਹਾਂ ਜੋੜ, ਕਿਤੇ ਉਹ ਦੋਵੇਂ ਇਕੱਠੇ ਹੋ ਜਾਣ, ਐ ਨਾ ਹੋ ਜਾਵੇ ਚੋਰੀ ਕਰਕੇ ਨੀਰ ਤਰ, ਨੀਰ ਮੈਨੇ ਹੈਗਾ ਪਾਣੀ, ਚੋਰੀ ਕਰਕੇ ਪਾਣੀ ਦੇ ਵਿੱਚ ਤਰੋ, ਤਰਨਾ ਚਾਹੀਦਾ ਜਾਂ ਤਰ, ਬੈਠ ਨਾ ਰਹਿੰਦੇ ਚੋਰ, ਚੋਰ ਬੈਠ ਨਹੀਂ ਰਹਿੰਦੇ ਚੋਰੀ ਕਰਕੇ, ਪਾਣੀ ਦੇ ਅੰਦਰ ਉਹਨਾਂ ਨੂੰ ਤਰਨਾ ਚਾਹੀਦਾ ਹੈ। ਕੰਢੇ ਉੱਤੇ ਆਈ ਕੇ, ਅਸੀਂ ਹੁਣ ਕੰਢੇ ਉੱਤੇ ਆ ਗਏ ਆ, ਆਪਣਾ ਆਪ ਨਾ ਬੋੜ, ਹੁਣ ਤੂੰ ਆਪਣੇ ਆਪ ਨੂੰ ਡੋਬ ਨਾ। ਇਹ ਜਿਹੜਾ ਬੰਦ ਹੈ, ਇਸ ਤੋਂ ਤੇ ਲੱਗਦਾ ਕਿ ਪਿਛਲਾ ਬੰਦ ਮਿਰਜ਼ੇ ਦਾ ਹੀ ਸੀ, ਕਿਉਂਕਿ ਇਹ ਜਵਾਬ ਦੇ ਰਹੀ ਆ। ਜੀ ਹੁਣ ਤੁਸੀਂ ਕਰੋ ਜੀ ਗੱਲ। ਹਾਂਜੀ, ਇਹ ਉਹੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨੂੰ ਨਸੀਹਤਾਂ ਦੇ ਰਹੀ ਹੈ ਸਾਹਿਬਾ ਹੁਣ ਮਿਰਜ਼ੇ ਨੂੰ ਕਿ ਤੂੰ ਇਹ ਸਾਰੀਆਂ ਗੱਲਾਂ ਛੱਡ ਕੇ ਅੱਗੇ ਨੂੰ ਚੱਲ। ਤੇ ਮਾਣੀ ਤੇ ਤਾਹਿਰ ਖਾਨ ਮਤ ਮੀਨਸ ਇਹ ਨਾ ਹੋਵੇ ਕਿ ਉਹ ਇਕੱਠੇ ਹੋ ਜਾਣ, ਇਕੱਠੇ ਹੋ ਕੇ ਆ ਜਾਣ। ਚੋਰੀ ਕਰਕੇ ਨੀਰ ਤੁਰ, ਨੀਰ ਤਰ, ਤਰ ਹੈ, ਤਰਨਾ ਹੁੰਦਾ ਤੈਰਨਾ। ਨੀਰ ਤਰ ਦਾ ਨੀਰ ਇੱਕ ਪਾਣੀ ਹੈ। ਹਾਂਜੀ, ਨੀਰ ਤਰ ਕੰਢੇ ਨੂੰ ਤਾਂ ਨਹੀਂ ਕਹਿੰਦੇ ਸਮੁੰਦਰ ਦੇ ਜਾਂ ਕਿਸੇ ਨੂੰ। ਨੀਰ ਤਰ ਬੈਠ ਨਾ ਰਹਿੰਦੇ ਚੋਰ, ਚੋਰੀ ਕਰਕੇ ਕੰਢੇ ਤੇ ਨਹੀਂ ਬੈਠੇ ਰਹਿੰਦੇ। ਜਾਂ ਕੰਢਾ ਫਿਰ ਗਿਆ ਕੰਢੇ ਉੱਤੇ ਆਏ ਕਿ ਆਪਣਾ ਆਪ ਨਾ ਬੋੜ, ਬੋੜ ਦਾ ਪਤਾ ਨਹੀਂ ਕੀ। ਬੋੜ ਦਾ ਮਤਲਬ ਹੈ ਡੋਬਣਾ, ਡੁੱਬਣ, ਡੁੱਬ ਜਾਣਾ। ਕੰਢੇ ਉੱਤੇ ਆ ਕੇ ਤੂੰ, ਯਾਨੀ ਕਿ ਤੂੰ ਸਾਰਾ ਪੰਧ ਪੂਰਾ ਕਰ ਲਿਆ, ਸਾਰਾ ਸਫ਼ਰ ਕਰ ਆਇਆ, ਕੰਢੇ ਉੱਤੇ ਤੂੰ ਹੁਣ ਆ ਗਿਆ, ਇੱਥੇ ਆ ਕੇ ਆਪਣੇ ਆਪ ਨੂੰ ਨਾ ਡੋਬ। ਹਾਂ, ਬਸ ਨਿਕਲ ਫਟਾਫਟ ਵਿੱਚੋਂ, ਮੇਰਾ ਖਿਆਲ ਹੈ ਚੋਰੀ ਕਰਕੇ, ਚੋਰੀ ਕਰ ਲਈ ਤੇ ਤੂੰ ਇਹ ਹੌਸਲਾ ਨਾ ਢਾ, ਔਰ ਇਹ ਨਾ ਕਹਿ, ਉਹ ਕਹਿ ਰਿਹਾ ਨਾ ਅੱਗਾਂ ਲੱਗ ਜਾਣਗੀਆਂ, ਇਹ ਹੋ ਜਾਏਗਾ, ਉਹ ਹੋ ਜਾਏਗਾ, ਤੇ ਉਹ ਕਹਿ ਰਿਹਾ ਕਿ ਹੁਣ ਤੂੰ ਕੰਢੇ ਤੇ ਕਹਿ ਰਹੀ ਹੈ ਕੰਢੇ ਤੱਕ ਆ ਗਿਆ, ਹੁਣ ਆਪਣੇ ਆਪ ਨੂੰ ਨਾ ਡਬੋ, ਔਰ ਚੋਰੀ ਕਰਕੇ ਨੀਰ ਤਰ, ਇਹ ਮਿਰਜ਼ੇ ਨੂੰ ਹੀ ਕਹਿ ਰਹੀ ਹੈ ਕਿਉਂਕਿ ਅਲੋਪ ਹੋਈ ਹੈ, ਤੇ ਉਹਨੂੰ ਇਹੀ ਕਹਿ ਰਹੀ ਹੈ ਕਿ ਹੁਣ ਸਾਨੂੰ ਪਾਣੀ ਵਿੱਚ ਤਰਨਾ ਚਾਹੀਦਾ, ਅਸੀਂ ਆਪਣਾ ਕੰਮ ਕਰਕੇ ਬੈਠੇ ਨਹੀਂ ਰਹਿਣਾ ਚਾਹੀਦਾ, ਚੋਰਾਂ ਨੂੰ ਨੱਠ ਜਾਣਾ ਚਾਹੀਦਾ, ਚੋਰੀ ਕਰਕੇ ਫਿਰ ਨੱਠ ਜਾਣਾ ਚਾਹੀਦਾ, ਯਾਨੀ ਕਿ ਦਰਿਆ ਟੱਪ ਜਾਣਾ ਚਾਹੀਦਾ ਜਾਂ ਪਾਰ ਹੋ ਜਾਣਾ ਚਾਹੀਦਾ। ਉਹ ਮੇਰੇ ਖਿਆਲ ਉਹ ਵੀ ਤੇ ਆਪਣੇ ਜੂਹਾਂ ਦੀ ਗੱਲ ਕਰ ਰਹੀ ਹੈ ਕਿ ਨਾਲ ਆਪਣੇ ਇਸ ਏਰੀਏ ਨੂੰ ਛੱਡ ਕੇ ਤੂੰ ਹੁਣ ਆਪਣੇ ਏਰੀਏ 'ਚ ਪਹੁੰਚ, ਤੇ ਮਤਲਬ ਦਰਿਆ ਤਾਂ ਉਹੀ ਜਿਹੜਾ ਹੋਇਆ ਨਾ ਇੱਕ ਕਿਸਮ ਦਾ, ਜਿਹੜਾ ਉਹਨਾਂ ਦੀ ਆਪਣੀ ਜੂ ਜਾਂ ਆਪਣਾ ਏਰੀਆ ਹੈਗਾ, ਉਹਦੇ ਚੋਂ ਨਿਕਲ ਕੇ ਦੂਸਰੇ ਪਾਸੇ ਪਹੁੰਚ। ਨਾਲੇ ਉਹ ਜੰਗਲ 'ਚ ਰੁਕਣਾ ਚਾਹੁੰਦਾ ਨਾ ਮੌਜ ਮਸਤੀ ਵਾਸਤੇ, ਉਹਨੂੰ ਕਹਿ ਰਹੀ ਹੈ ਕਿ ਇੱਥੋਂ ਨਿਕਲ, ਇੱਥੇ ਰਸਤੇ 'ਚ ਨਾ ਰੁਕ, ਜਦੋਂ ਤੂੰ ਚੋਰੀ ਕਰ ਲਈ ਹੈ ਤੇ ਇੱਥੋਂ ਨਿਕਲ ਕੇ ਤੇ ਹੁਣ ਆਪਣਾ ਆਪ ਨੂੰ ਤਬਾਹ ਨਾ ਕਰ, ਆਪਣੇ ਆਪ ਨੂੰ ਬੋੜ ਨਾ, ਕੰਢੇ ਤੇ ਜਾਈਏ ਕਿ ਨਿਕਲ ਜਾਈਏ। ਔਰ ਉਹੀ ਹੋਇਆ ਐਂਡ ਤੇ, ਫਿਰ ਉਹ ਦਰਮਿਆਨ 'ਚ ਹੀ ਰਹਿਣ ਦੀ ਵਜ੍ਹਾ ਨਾਲ ਖਰਾਬੀ ਹੋਈ ਹੈ। ਹਾਂ, ਜੇ ਉਹ ਰੁਕਦਾ ਨਾ ਤੇ ਉਹਨਾਂ ਦੀ ਜੂ ਤੋਂ ਨਿਕਲ ਜਾਣਾ ਸੀ। ਇਹ ਉਹ ਮਿਰਜ਼ੇ ਦੀ ਉਹੀ ਕਰੈਕਟਰ ਨਾ ਜਿਹਦੀ ਵਜ੍ਹਾ ਨਾਲ ਪੰਜਾਬ 'ਚ ਉਹਨੂੰ ਸਾਰੇ ਉਹਨਾਂ ਰੂਹਾਨੀ ਨਹੀਂ ਸੂਫੀਆਨਾ ਨਹੀਂ ਸਮਝਿਆ ਜਾਂਦੇ, ਸਹੀ ਰਾਂਝੇ ਸਮਝਿਆ ਜਾਂਦਾ, ਰਾਂਝੇ ਨੂੰ ਇਹਨੂੰ ਡਿਫਰੈਂਟ ਸਮਝਿਆ ਜਾਂਦਾ ਮਿਰਜ਼ੇ ਨੂੰ, ਕਿਉਂਕਿ ਇਹ ਰੁਕ ਗਿਆ ਸੀ ਰਾਹ 'ਚ, ਇਹਦੀ ਮੰਜ਼ਿਲ ਨੂੰ ਨਹੀਂ ਛੇਤੀ ਨਹੀਂ ਗਿਆ, ਜਿੰਨੀ ਜੇ ਦਰਮਿਆਨ ਵਿੱਚ ਰੁਕ ਕੇ ਤੇ ਮੌਜ ਮਸਤੀ ਦੇ ਚੱਕਰ 'ਚ ਪੈਣ ਦੀ ਕੋਸ਼ਿਸ਼ ਕੀਤੀ ਇਹਨੂੰ। ਮੇਰੇ ਖਿਆਲ ਜ਼ਿਆਦਾ ਜੀ ਸੌਰੀ ਆਮ ਬੈਕ। ਇੱਥੇ ਇਸ ਬੰਦੇ 'ਚ ਮੈਨੂੰ ਜਿਹੜੀ ਕੋਰ ਕੈਰੈਕਟਰਿਸਟਿਕ ਪਤਾ ਲੱਗਦਾ ਪਹਿਲਾਂ ਤੇ ਕੈਰੈਕਟਰ ਦਾ ਜ਼ੁਬੈਰ ਸਾਹਿਬ, ਉਹ ਐਵੇਂ ਕਿ ਮਤਲਬ ਯੂ ਨੋ ਦੈਟ ਕਿ
ਅਗੇਨ ਇਹਦਾ ਇੱਕ ਕੈਰੈਕਟਰਿਸਟਿਕ ਹੇਸਟੀਨੈਸ ਵੀ ਹੈਗੀ ਹੈ ਕਿ ਹੀ ਇਜ਼ ਅ ਵੈਰੀ ਹੇਸਟ ਪਰਸਨ, ਜਲਦਬਾਜ਼ੀ ਹੈ। ਫਿਰ ਉਹਦੇ 'ਚ ਇੱਕ ਐਰੋਗੈਂਸ ਵੀ ਹੈ ਕਿ ਮੈਂ ਟੈਕਲ ਕਰ ਸਕਦਾ ਕਿਸੇ ਕਿਸਮ ਦੀ ਸਿਚੁਏਸ਼ਨ ਕੋ। ਉਹ ਆਪਣੇ ਆਪ ਨੂੰ ਬੜਾ ਐਪੀਕਲ ਕੈਰੈਕਟਰ ਜਿਹਾ ਸਮਝਦਾ, ਆਪਣੇ ਆਪ ਨੂੰ ਥਰੋਨ ਸਮਝ ਰਿਹਾ। ਹਾਂ ਤੇ ਉਹ ਲੱਗਦਾ ਜਿਵੇਂ ਸਾਹਿਬਾ ਇਜ਼ ਮੋਰ ਸਮਾਰਟਰ, ਉਹ ਜ਼ਿਆਦਾ ਸ਼ੀ ਹੈਜ਼ ਗੁੱਡ ਹੈਡ ਔਨ ਹਰ ਸ਼ੋਲਡਰ ਕਿ ਇਹ ਜੋ ਹੋਣਾ ਹੈ ਉਹ ਐਂਟੀਸਪੇਟ ਕਰਦੀ ਪਈ। ਲੇਕਿਨ ਉਹਦੀ ਜਿਹੜੀ ਕੈਰੈਕਟਰ ਹੈ ਹੇਸਟੀਨੈਸ ਦਾ, ਐਰੋਗੈਂਸ ਦਾ, ਉਹ ਜਿਹੜਾ ਹਮਾਰਸ਼ੀਆ ਹੈ ਹੀਰੋ ਦੀ, ਜਿਹੜੀ ਉਹ ਹਮਾਰਸ਼ੀਆ ਹੁੰਦਾ ਹੈ ਡਾਕਟਰ ਸਾਹਿਬ, ਉਹ ਇੱਥੇ ਸ਼ੋ ਹਾਂਜੀ ਕਰ ਹਾਂ ਸੰਬੰਧ ਚ ਹੈ ਨਾ। ਹਾਂਜੀ ਇਹ ਮਿਰਜ਼ਾ ਜਿਹੜਾ ਨਾ ਸਿਵੈਲਰਿਕ ਹੈ, ਸਿਵੈਲਰਿਕ ਹੈ। ਸ਼ਿਵੈਲ ਇਹ ਜਿਹੜਾ ਰਾਂਝਾ ਸੀ ਨਾ, ਰਾਂਝਾ ਤੇ ਫਕੀਰ ਹੈਗਾ ਸੀ, ਔਰ ਉਹ ਬਿਲਕੁਲ। ਜੋਗੀ ਬਣ ਗਿਆ, ਚਾਕ ਬਣ ਗਿਆ। ਜਦੋਂ ਹੀਰ ਨੂੰ ਮਿਲਿਆ ਉਹਦੇ ਪੈਰ 'ਚ ਤੇ ਜੁੱਤੀ ਵੀ ਨਹੀਂ ਸੀ। ਤੇ ਉਹ ਜਿਹੜਾ ਪੰਜਾਬ ਦੀ ਜਿਹੜੀ ਫਕੀਰੀ ਰੀਤ ਹੈ, ਜੋਗੀ ਰੀਤ ਹੈ, ਉਹਨੂੰ ਸਿੰਬੋਲਾਈਜ਼ ਕਰਦਾ ਹੈ। ਜੀ ਮਿਰਜ਼ਾ ਜਿਹੜਾ ਮਿਰਜ਼ਾ ਵਾਰੀਅਰ ਹੈ, ਲੜਾਈ ਔਰ ਉਹਦੀ ਲੜਾਈ ਦੀ ਆਕੜ ਔਰ ਤਾਕਤ, ਤਰਾਨ, ਬਲਵਾਨ, ਜਿਹਨੂੰ ਸ਼ਿਕਸਤ ਹੁੰਦੀ, ਉਹਨੂੰ ਜਿਹੜੀ ਸ਼ਿਕਸਤ ਹੋ ਜਾਂਦੀ। ਰਾਂਝਾ ਜਿੱਤ ਤੇ ਜਾਂਦਾ ਹੈ, ਲੇਕਿਨ ਉਹਨੂੰ ਆਪਣੀ ਜਿਹੜੀ ਗਲਤੀ ਹੈ ਉਹਦੀ ਵਜ੍ਹਾ ਨਾਲ ਉਹ ਹਾਰ ਜਾਂਦਾ ਹੈ। ਲੇਕਿਨ ਜਿੱਤ ਲੈਂਦਾ ਉਹ ਹੀਰ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ। ਰਾ- ਲੇਕਿਨ ਜਿੱਤਦਾ ਆਪਣੀ ਫਕੀਰੀ ਔਰ ਜੋਗੀ ਔਰ ਉਹਦੇ ਰਾਹੀਂ ਜਿੱਤਦਾ, ਹਿਊਮਿਲਿਟੀ। ਡਾਊਨ ਟੂ ਅਰਥ ਹੈਗਾ। ਜੀ ਰ- ਰਾਂਝਾ ਜਿਹੜਾ ਨਾ ਉਹ ਆਸ਼ਿਕ ਹੈ ਤੇ ਉਹਨੇ ਇਸ਼ਕ ਕੀਤਾ ਹੈ। ਜਿਹੜਾ ਹਾਂ ਮਿਰਜ਼ਾ ਹੈ ਨਾ ਇਹ ਯਾਰ ਹੈ, ਇਹਨੂੰ ਬਹੁਤਾ ਮਿਰਜ਼ਾ ਯਾਰ ਹੀ ਕਹਿੰਦੇ ਨੇ, ਮਤਲਬ ਇਹ ਦੂਸਰੀ ਸੈਂਸ ਵਿੱਚ ਆਉਂਦਾ ਹੈ। ਜੀ ਜੀ ਹਾਂ ਇਹ ਉਹ ਜਿਹੜੇ ਪੰਜਾਬੀ ਮੁੰਡੇ ਨੇ ਨਾ ਜੀ, ਸਾਡੇ ਲਈ ਤਾਂ ਕੋਈ ਮਸਲਾ ਨਹੀਂ ਜੀ, ਅਸੀਂ ਜੇ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਇਹ ਪੰਜਾਬੀ ਅੱਜ ਦੇ ਮੁੰਡੇ ਵੀ ਇਹਦੇ ਨਾਲ ਮਿਰਜ਼ੇ ਨਾਲ ਬੜੇ ਮਿਲਦੇ ਨੇ। ਜੀ ਜੀ ਜਿਹੜੇ ਉਹ ਕਿਸੇ ਨੂੰ ਨਹੀਂ ਮੰਨਦੇ ਔਰ ਕਹਿੰਦੇ ਜੇ ਅਸੀਂ ਜਿਹੜਾ ਇੱਕ ਸਿੰਗਰ ਮਰਡਰ ਵੀ ਹੋ ਗਿਆ ਸੀ, ਉਹ ਮੂਸਾ ਵਾਲਾ। ਉਹ ਦੇਖੋ ਨਾ ਕਿ ਉਹਦਾ ਤੁਸੀਂ ਪੜੋ, ਫਿਲੋਸੋਫੀਕਲ ਐਨਾਲਿਸਿਸ ਕਰੋ ਉਹਦਾ, ਜਾਂ ਸਾਈਕੋਲੋਜੀਕਲ ਐਨਾਲਿਸਿਸ ਕਰੋ ਉਹ ਸਿੰਗਰ ਦਾ, ਤੇ ਉਹਦੇ ਵਿੱਚੋਂ ਇੱਕ ਅਜੀਬ ਤਰ੍ਹਾਂ ਦਾ ਜਿਹੜਾ ਨਾ ਉਹ ਲੜਾਕਾ ਬੰਦੂਕਾਂ ਵਾਲਾ ਪੰਜਾਬ ਨਿਕਲਦਾ ਉਹਦੇ ਚੋਂ। ਕਿ ਟਿਪੀਕਲ ਮਿਰਜ਼ਾ ਟਾਈਪ ਕੈਰੈਕਟਰ ਉਹਦਾ ਵੀ ਨਾ ਬੜਾ। ਹਾਂਜੀ ਇਹ ਹੈ ਸਾਡੇ ਵਿੱਚ। ਜਿਹੜਾ ਹਾਫਿਜ਼ ਬਰਖੁਰਦਾਰ ਹੈ, ਇਹਨੇ ਜਿਹੜੀ ਇੱਕ ਕਰੈਕਟਰਿਸਟਿਕ ਹੈ ਸਾਡੇ ਵਿੱਚ, ਪਿੰਡਾਂ ਦੇ ਵਿੱਚ ਸੀ। ਔਰ ਇਹ ਜਿਹੜੇ ਖਾਸ ਤੌਰ ਤੇ ਜਿਹੜੇ ਵੱਡੇ ਜ਼ਮੀਨਦਾਰ ਸੀ, ਜਿਵੇਂ ਇਹ ਤੇ ਟ੍ਰਾਈਬਲ ਚੀਫ ਦਾ ਪੁੱਤਰ ਹੈ ਨਾ। ਇਹ ਜਿਹੜਾ ਮਿਰਜ਼ਾ ਹੈ, ਜਿਹੜਾ ਟ੍ਰਾਈਬਲ ਹੈ, ਖਰਲਾ ਦਾ ਜਿਹੜਾ ਕਬੀਲਾ ਹੈ, ਉਹਦਾ ਪੁੱਤਰ ਹੈ ਨਾ। ਕੋਈ ਛੋਟਾ ਬੰਦਾ ਨਹੀਂ ਹੈ, ਇੱਕ ਸਟੇਟਸ ਵਾਲਾ ਬੰਦਾ ਹੈ। ਔਰ ਉਹ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਉਹਨੂੰ ਪ੍ਰਾਈਡ ਹੈ, ਮਾਣ ਹੈਗਾ ਕਿ ਮੈਨੂੰ ਕੌਣ, ਕਹਿੰਦੇ ਨੇ ਮੇਰੀ ਕੌਣ ਪਹੁੰਚ ਸਕਦਾ ਹੈ, ਮੈਨੂੰ ਕੌਣ ਹੱਥ ਲਾ ਸਕਦਾ ਹੈ। ਬਿਲਕੁਲ। ਅਗਾਂਹ ਤੋਰ, ਉਹ ਨੀਲੀ ਨੂੰ ਕਹਿ ਰਹੀ ਹੈ ਕਿ ਤੂੰ ਆਪਣੀ ਨੀਲੀ ਨੂੰ ਅਗਾਂਹ ਤੋਰ, ਚੱਲੀਏ ਤੂੰ। ਹਾਂ ਬਲਕਿ ਸਾਹਿਬਾ ਇੱਥੇ ਮੈਨੂੰ ਬਹੁਤ ਵਾਈਜ਼ ਲੱਗ ਰਹੀ ਹੈ। ਅੱਛਾ, ਮੈਂ ਨੋਟ ਕਰ ਰਿਹਾ ਸਾਂ ਕਿ ਇਹ ਜਿਹੜਾ ਟ੍ਰੈਡੀਸ਼ਨ ਹੈ ਨਾ, ਸਾਹਿਬਾ ਇੱਥੇ ਵਾਈਜ਼ ਹੈ। ਹੀਰ ਵੀ ਬੜੀ ਸਮਾਰਟ ਸੀ, ਹੀਰ ਵੀ ਇਸ ਤਰ੍ਹਾਂ ਹੀ ਵਾਈਜ਼ ਸੀ, ਐਂਟੀਸਿਪੇਟ ਕਰਦੀ ਸੀ, ਉਹਨੂੰ ਪੁਸ਼ ਕਰਦੀ ਸੀ ਕਿ ਮੂਵ ਔਨ ਲੈਟਸ ਗੈਟ ਆਊਟ ਆਫ ਹੇਅਰ। ਔਰ ਫਿਰ ਉਹਨੂੰ ਸੱਦਦੀ ਵੀ ਹੈ ਲਿਖ ਕੇ ਕਿ ਤੂੰ ਸੱਦ ਤੇ ਮੈਂ ਨਾਲ। ਤੇ ਲੇਕਿਨ ਜਿਹੜੇ ਹੀਰੋ ਨੇ, ਮੈਂ ਹੀਰੋ ਦੀ ਟ੍ਰੈਡੀਸ਼ਨ ਵੇਖਣਾ ਪਿਆ ਵਾਂ ਕਿ ਮਿਰਜ਼ਾ ਸਾਹਿਬਾ ਲਿਖੀ ਗਈ ਸੀ ਹੀਰ ਤੋਂ ਪਹਿਲੇ। ਤੇ ਉਹ ਆਮ ਸ਼ੋਰ ਕਿ ਸ਼ਾਹ ਹੁਸੈਨ ਵਾਰਿਸ ਸ਼ਾਹ ਨੇ ਜ਼ਰੂਰ ਇਹ ਪੜ੍ਹਿਆ ਹੋਣਾ ਕਿੱਸਾ ਕਿ ਜਿਹੜਾ ਉਹਨਾਂ ਨੇ ਆਪਣਾ ਹੀਰੋ ਜਿਹੜਾ ਵੇ ਉਹ ਬਿਲਕੁਲ ਆਪੋਜ਼ਿਟ ਕ੍ਰੀਏਟ ਕੀਤਾ ਨਵੇਂ ਟ੍ਰੈਡੀਸ਼ਨ ਦੇ ਵਿੱਚ, ਫਕੀਰੀ ਦੇ ਵਿੱਚ। ਕਿਉਂ ਡਾਕਟਰ ਸਾਹਿਬ ਤੁਹਾਡਾ ਕੀ ਖਿਆਲ? ਸ਼ੁਰੂ ਤੋਂ ਹੀ ਰਾਂਝਾ ਫਕੀਰ ਹੀ ਆ ਰਿਹਾ ਸੀ, ਕਿਉਂਕਿ ਸ਼ਾਹ ਹੁਸੈਨ ਦੇਖੋ ਵਾਰਿਸ ਸ਼ਾਹ ਤੋਂ ਪਹਿਲੇ ਲਿਖ ਚੁੱਕਿਆ ਨਾ। ਉਹਦਾ ਜਿਹੜੀ ਮੈਟਾਫਰ ਬਣਾ ਕੇ ਉਹ ਗੱਲ ਕਰ ਰਿਹਾ ਹੈ। ਸਮੁੰਦਰ ਦਾਸ ਵੀ। ਹਾਂ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ, ਜਿਹੜੀਆਂ ਉਹ ਕਾਫੀਆਂ ਲਿਖ ਰਿਹਾ ਸ਼ਾਹ ਜੀ ਹੁਸੈਨ। ਜੀ ਜੀ। ਮੇਰਾ ਦਿਲ ਰਾਵਲ ਰਾਂਝਣ ਮੰਗੇ। ਰਾਂਝਾ ਇੱਕ ਬੜੀ ਜ਼ਬਰਦਸਤ ਇੱਕ ਰਮਜ਼ ਹੈਗੀ ਹੈ ਸ਼ਾਹ ਹੁਸੈਨ ਦੀ ਸ਼ਾਇਰੀ ਵਿੱਚ। ਔਰ ਵਾਰਿਸ ਸ਼ਾਹ ਤੋਂ 200 ਸਾਲ ਪਹਿਲੇ ਦਾ ਵਕੂਆ ਹੈ।
ਸ਼ਾਇਰ ਹੈ ਸ਼ਾਹ ਹੁਸੈਨ, ਤੇ ਹੂੰ। ਉਹ ਗੱਲ ਕਰ ਰਿਹਾ। ਅੱਛਾ, ਇਹ ਜਿਹੜਾ ਮਾਣੀ ਤਾਹਰ ਹਾਂ ਮਤ ਮਿਲਣ, ਦੇਖੋ ਇਹ ਇੱਕ ਸਾਹਿਬਾ ਜਿਹੜੀ ਹੈ, ਜਿਹੜੀ ਇੱਕ ਔਰਤ ਹੈ, ਉਹ ਇਸ ਚੀਜ਼ ਨੂੰ ਪ੍ਰਿਡਿਕਟ ਕਰ ਰਹੀ ਹੈ ਕਿ ਜਿਹੜੀ ਪੋਲਿਟਿਕਸ ਪਿੱਛੇ ਹੋਣੀ ਹੈ, ਐਕਚੁਅਲੀ ਇਹ ਬੜੀ ਸਮਝ ਦੀ ਗੱਲ ਕਹਿ ਰਹੀ ਹੈ ਕਿ ਜਿਹੜਾ ਤਾਹਰ ਖਾਨ ਮੇਰਾ ਮੰਗੇਤਰ ਹੈ ਔਰ ਉਹ ਮੇਰਾ ਟ੍ਰਾਈਬ ਹੈ, ਉਹ ਇਕੱਠੇ ਹੋ ਜਾਣਗੇ ਔਰ ਉਹ ਅਟੈਕ ਕਰਨਗੇ। ਇਹ ਪੋਲਿਟਿਕਸ ਦੀ ਸਮਝ ਹੈ, ਇਹ ਸਟ੍ਰੈਟੇਜੀ ਜਿਹੜੀ ਹੈ ਉਹਦੇ ਆਪਣੇ ਕਬੀਲੇ ਦੀ, ਉਹ ਸਾਹਿਬਾਂ ਨੂੰ ਸਮਝ ਆ ਰਹੀ ਹੈ, ਮਿਰਜ਼ੇ ਨੂੰ ਨਹੀਂ ਆ ਰਹੀ। ਮਿਰਜ਼ਾ ਸੋਚ ਹੀ ਨਹੀਂ ਰਿਹਾ ਕਿ ਮੇਰੇ ਨਾਲ ਹੁਣ ਅੱਗੇ ਕੀ ਹੋਣਾ ਹੈ, ਹਾਊ ਦੇ ਵਿਲ ਕਾਊਂਟਰ ਇਟ, ਉਹ ਕਿਵੇਂ ਇਹਨੂੰ ਕਾਊਂਟਰ ਕਰਨਗੇ, ਮੈਂ ਤੇ ਐਕਸ਼ਨ ਕਰ ਲਿਆ। ਨਾਲੇ ਮੈਨੂੰ ਹੀਰ ਲੱਗਦਾ ਦਾ ਉਹਦਾ ਤੇ ਇਹਦਾ ਕੰਪੈਰੀਜ਼ਨ ਜਿਹੜਾ ਬੜਾ ਡਿਫਰੈਂਟ ਹੈ। ਇਹਦੇ ਚ ਇਹ ਜਿਹੜਾ ਮਿਸਰਾ ਨਾ, ਚੋਰੀ ਕਰਕੇ ਨੀਰ ਤਰ ਬੈਠ ਨਾ ਰਹਿੰਦੇ ਚੋਰ, ਸਾਹਿਬਾਂ ਆਪੇ ਕਹਿੰਦੀ ਪਈ ਹੈ ਕਿ ਤੂੰ ਚੋਰੀ ਕਰਕੇ ਬੈਠ ਗਿਆ। ਜਿਹੜੀ ਉਹ ਹੈ ਨਾ ਹੀਰ, ਉਹਦੇ ਚ ਤੇ ਉਹ ਦੁਆਵਾਂ ਤੇ ਹੀ ਰਹਿੰਦੀ ਹੈ ਕਿ ਹੀਰ ਆਖਦੀ ਜੋਗੀ ਆ, ਝੂਠ ਬੋਲੇ ਕੌਣ ਵਿਛੜਿਆਂ ਨੂੰ ਮਿਲਾਉਂਦਾ ਹੀਰ ਹੀ। ਤੇ ਮੇਰਾ ਹਾਲ ਹੈ, ਤੁਸੀਂ ਲੇਕਿਨ ਪੜ੍ਹੀ ਇਹਦੇ ਚ ਤੇ ਜੀ ਨਹੀਂ ਜੀ ਨਹੀਂ, ਹੀਰ ਖੱਤ ਲਿਖ ਕੇ ਬੁਲਵਾਉਂਦੀ ਉਹਨੂੰ, ਸਰ ਖੱਤ ਜੀ ਲਿਖ ਕੇ। ਸਰ ਜੀ ਸਰ ਜੀ, ਇਹਦੇ ਚ ਜਿਹੜਾ ਸੀ ਤੇ ਇਹਦੇ ਚ ਜਿਹੜਾ ਮਿਸਰਾ ਨਾ, ਚੋਰੀ ਕਰਕੇ ਨੀਰ ਤਰ ਬੈਠ ਨਾ ਰਹਿੰਦੇ ਚੋਰ, ਸਾਹਿਬਾਂ ਆਪ ਕਹਿੰਦੀ ਪਈ ਹੈ ਕਿ ਜਦੋਂ ਚੋਰੀ ਕੀਤੀ ਹੈ ਤੇ ਫਿਰ ਕੰਢੇ ਤੇ ਨਹੀਂ ਬਹਿਣਾ ਟੁਰ। ਤੇ ਇਹ ਬੜਾ ਡਿਫਰੈਂਟ ਥੀਮ ਹੈ ਦੋਨਾਂ ਦਾ, ਰਾਂਝੇ ਦਾ ਤੇ ਸਾਹਿਬਾਂ ਦਾ। ਨਹੀਂ, ਹੀਰ ਤੇ ਕਹਿੰਦੀ ਨਹੀਂ ਕਿ ਮੈਂ ਚੋਰੀ ਕੀਤੀ, ਉਹ ਕਹਿੰਦੀ ਮੈਂ ਇਸ਼ਕ ਕੀਤਾ ਹੈ, ਜੀ ਜੀ ਬਿਲਕੁਲ। ਔਰ ਮੇਰਾ ਇਸ਼ਕ ਜਿਹੜਾ ਉਦੋਂ ਦਾ ਜਦੋਂ ਇਹ ਦੁਨੀਆ ਕਾਇਨਾਤ ਬਣੀ ਹੈ, ਤੇ ਰੋਕਾ ਹੈ ਮੇਰਾ ਇਸ਼ਕ। ਬਿਲਕੁਲ। ਉਹ ਜਿਹੜੇ ਉਹ ਕਾਜ਼ੀ ਦੇ ਨਾਲ ਡਾਇਲੌਗ ਨੇ ਉਹਦੇ, ਉਹ ਚ ਕਹਿੰਦੀ ਹੈ ਕਿ ਮੈਂ ਤੇ ਮੇਰਾ ਨਿਕਾਹ ਤੇ ਅੱਲਾ ਮੀਆਂ ਨੇ ਪੜਾਇਆ ਹੈ ਰਾਂਝੇ ਦੇ ਨਾਲ। ਬਿਲਕੁਲ। ਉਹ ਇਹ ਚੋਰੀ, ਆਪਣੇ ਇਸ਼ਕ ਨੂੰ ਚੋਰੀ ਨਹੀਂ ਕਰਦੀ ਉਹ ਸਾਹਿਬਾ ਜਿਹੜੀ ਹੈ। ਉਹ ਮੁਸਲਸਲ ਆ ਰਿਹਾ ਚੋਰ ਦਾ ਲਫ਼ਜ਼, ਪਹਿਲੇ ਵੀ ਅਸੀਂ ਪੜ੍ਹ ਕੇ ਆਏ ਹਾਂ, ਤੇ ਇੱਥੇ ਫਿਰ ਉਹ ਆ ਰਿਹਾ ਚੋਰ ਦਾ ਲਫ਼ਜ਼। ਮੇਰਾ ਖਿਆਲ ਹੈ ਇੱਥੇ ਥੋੜਾ ਮੈਟਾਫਰ ਵੀ ਹੈਗਾ ਕਿ ਨੀਰ ਚੋਰੀ ਕਰਨਾ, ਚੋਰੀ ਕਰਕੇ ਨੀਰ, ਕਿਸੇ ਦੀ ਮਤਲਬ ਅੱਖਾਂ ਦਾ ਪਾਣੀ ਜਾਂ ਜਿੰਦ ਜਾਨ ਜਿਹੜੀ ਫੈਮਿਲੀ ਦੀ ਤੂੰ ਚੋਰੀ ਕਰਕੇ ਨਿਕਲ ਪਿਆ, ਤੁਰ ਪਿਆ, ਫਿਰ ਬੈਠ ਨਹੀਂ ਰਹਿੰਦੇ ਚੋਰ। ਨੀਰ ਦਾ ਮਤਲਬ ਇਹ ਆ ਕਿ ਹੋਰ ਪਾਣੀ ਤਾਂ ਚੋਰੀ ਕੀ ਕਰਨਾ, ਮੇਰੇ ਖਿਆਲ ਉਹਨਾਂ ਦੀ ਫੈਮਿਲੀ ਦੀ ਜੋ ਜਿੰਦ ਜਾਨ ਹੈ, ਜਨਾਨੀ ਕੁੜੀ ਨੂੰ, ਸਾਹਿਬਾਂ ਨੂੰ ਚੋਰੀ ਕਰਕੇ ਤੂੰ ਲੈ ਚੱਲਾਂ, ਉਹਨੂੰ ਫਿਰ ਲੈ ਕੇ ਹੁਣ ਨਿਕਲ, ਇਹ ਨਾ ਹੋਵੇ ਕੰਢੇ ਦੇ ਉੱਤੇ ਤੂੰ ਆਪਣਾ ਸਾਰਾ ਆਪਣੇ ਆਪ ਨੂੰ ਡੋਬ ਲੈ। ਮੇਰੇ ਖਿਆਲ ਨੀਰ ਇਜ਼ ਅ ਮੈਟਾਫਰ, ਇਹਦੇ ਚ ਪਾਣੀ ਨਹੀਂ, ਇਹ ਫੈਮਿਲੀ ਦੀ ਇੱਜ਼ਤ ਤੇ ਫੈਮਿਲੀ ਦੀ ਜਿੰਦ ਜਾਨ ਨੂੰ ਚੋਰੀ ਕਰਕੇ ਨਿਕਲਿਆ। ਹਾਂ, ਇਹ ਵੀ ਤੁਸੀਂ ਨੀਰ ਦਾ ਬਣਾ ਮਤਲਬ, ਸਕਦੇ ਹਾਂ। ਹਾਂ ਨੀਰ ਦਾ ਮਤਲਬ ਅਥਰੂ ਵੀ ਤਾਂ ਹੁੰਦਾ ਨਾ, ਅੱਖ ਦਾ ਪਾਣੀ। ਬਿਲਕੁਲ ਅੱਖਾਂ ਠੀਕ, ਦਾ ਵੀ ਪਾਣੀ ਹੈ ਜਾਂ ਐਸੇ ਜਨਰਲ ਪਾਣੀ ਵੀ ਹੈ। ਬਿਲਕੁਲ ਠੀਕ ਹੈ। ਜਾਂ ਇਹ ਵੀ ਹੋ ਸਕਦਾ ਕਿ ਚੋਰੀ ਕਰਕੇ ਇੱਥੇ ਰੁਕ ਜਾਈਏ, ਨੀਰ ਤਰ ਬੈਠ ਨਾ ਰਹਿੰਦੇ ਚੋਰ, ਕਿ ਚੋਰੀ ਕਰਕੇ ਨੀਰ ਤਰ ਕੰਢੇ ਜਾਂ ਪਾਣੀ ਦੇ ਕੰਢੇ ਉਹ ਬਹਿ ਨਹੀਂ ਰਹਿੰਦੇ ਚੋਰ। ਪਰ ਮੇਰੇ ਖਿਆਲ ਹੈ ਕਿ ਪੁਰਾਣੇ ਵਕਤਾਂ 'ਚ ਜ਼ੁਬੈਰ ਸਾਹਿਬ ਇਹ ਵੀ ਟ੍ਰੈਡੀਸ਼ਨ ਸੀ ਕਿ ਚੋਰ ਆਉਂਦੇ ਸਨ ਚੋਰੀ ਕਰਕੇ ਤੇ ਦਰਿਆ ਪਾਰ ਕਰਕੇ ਚਲੇ ਜਾਂਦੇ ਸਨ ਤਾਂ ਕਿ ਉਹਨਾਂ ਦਾ ਕੋਈ ਫੜ ਨਾ ਸਕੇ। ਖੁਰਾ ਨਾ ਲੱਗੇ। ਇਹ ਉਹ ਵੀ ਇੱਕ ਟ੍ਰੈਡੀਸ਼ਨ ਦਾ ਰੈਫਰੈਂਸ ਹੋ ਰਿਹਾ ਸ਼ਾਇਦ ਇੱਥੇ ਨਾ, ਕਾਫੀ ਜਿਹਾ। ਹਾਂ, ਨਾਲੇ ਇਹ ਕਹਿੰਦਾ ਚਨਾਹ, ਜਿਹੜਾ ਸਾਹਿਬਾਂ ਚਨਾਹ ਦੇ ਉੱਤੇ ਰਹਿੰਦੀ ਹੈ ਦਰਿਆ ਤੇ ਮਿਰਜ਼ਾ ਜਿਹੜਾ ਉਹ ਰਾਵੀ ਦਾ ਹਾਂਜੀ, ਦਰਿਆ ਪਾਰ ਕਰਨਾ ਉਹਨਾਂ ਦਾ ਹੀ ਸੌਖਾ ਨਹੀਂ ਸੀ ਹੁੰਦਾ ਕਿਉਂਕਿ ਪੁਲ ਤੇ ਹੁੰਦੇ ਨਹੀਂ ਸਨ। ਹਾਂ ਹਾਂਜੀ, ਦੂਸਰਾ ਹੈਗਾ ਕਿ ਉਹ ਇਕੱਠੇ ਹੋਏ ਨੇ, ਹਾਂਜੀ, ਉਹ ਉਸ ਜਗ੍ਹਾ ਤੋਂ ਦਰਿਆ ਨਹੀਂ ਪਾਰ ਕਰ ਸਕਦੇ ਜਿਹੜੀ ਇੱਕ ਪਤਨ ਹੈ, ਜਿੱਥੇ ਸਾਰੇ ਲੋਕ ਕਰਦੇ ਨੇ, ਜੀ, ਜਿੱਥੇ ਪਤਨ ਹੈ ਉੱਥੋਂ ਨਹੀਂ ਕਰ ਸਕਦੇ, ਕਿਸੇ ਹੋਰ ਥਾਂ ਤੋਂ ਕਰਨਗੇ ਤੇ ਕਿਵੇਂ ਕਰਨਗੇ, ਹਾਂਜੀ, ਕਸ਼ਤੀ ਦੇ ਬਗੈਰ ਜਾਂ ਵੈਸੇ। ਔਰ ਕਸ਼ਤੀ ਹਰ ਜਗ੍ਹਾ ਨਹੀਂ ਹੁੰਦੀ, ਕਸ਼ਤੀ ਹਾਂ ਬਿਲਕੁਲ ਨਹੀਂ, ਉਹ ਇੰਪੋਸਿਬਿਲਿਟੀ ਹੈ। ਹਾਂਜੀ, ਠੀਕ ਹੋ ਗਿਆ, ਘੰਟਾ ਹੋ ਗਿਆ, ਮੈਂ ਘੰਟਾ ਹੋਣਾ ਲੈ। ਹਾਂ ਤਕਰੀਬਨ ਘੰਟਾ ਹੋ ਗਿਆ, ਬੰਦ ਕਰ ਦਿਓ ਬੇਸ਼ੱਕ ਤੁਸੀਂ। ਠੀਕ ਹੈ, ਸਭ ਕਿਸੇ ਨੇ ਕੁਝ ਕਹਿਣਾ ਠੀਕ ਹੈ, ਨਹੀਂ ਮੈਂ ਬੰਦ ਕਰ ਦੇਣਾ, ਫਿਰ ਅਸੀਂ ਡਿਸਕਸ਼ਨ ਜਾਰੀ ਰੱਖਾਂਗੇ। ਜੀ ਰਿਕਾਰਡਿੰਗ ਬੰਦ ਕਰੋ। ਓਕੇ, ਚਲੋ ਜੀ, ਰੀਫਰੈਸ਼ ਬਹੁਤ ਅੱਛਾ ਹੋ ਗਿਆ, ਬੜਾ ਮਜ਼ਾ ਵੀ ਆਇਆ।